ਸੋ ਸੀਐਸ ਦੇ ਵਿੱਚ ਕਹਿੰਦੇ AI ਹੀ ਸਾਰੇ ਪਾਸੇ ਛਾਈ ਰਹੀ ਆ। ਤੇ ਕਵਰੇਜ ਉਸ ਦੇ ਵਿੱਚ ਆਪਾਂ ਜ਼ਿਕਰ ਕਰੀਏ 2026 ਦੀ AI ਰਹੀ ਸਾਰੇ ਪਾਸੇ। ਜੇ ਤੁਹਾਨੂੰ ਚੇਤਾ ਹੋਏ ਕਿ 2026 ਤੋਂ ਪਹਿਲਾਂ ਵੀ ਪਿਛਲੇ ਸਾਲ ਅੱਜ ਤੋਂ ਐਗਜ਼ੈਕਟਲੀ ਸਾਲ ਪਹਿਲਾਂ 2025 ਦੇ ਵਿੱਚ ਆਪਾਂ ਜਦੋਂ CES ਦੀ ਗੱਲ ਕੀਤੀ ਤੇ ਉਹਦੇ ਵਿੱਚ ਵੀ ਆਪਾਂ ਇਹੀ ਗੱਲ ਕਰਦੇ ਜਿਹੜਾ AI ਹੋਈ ਪਈ ਆ। ਸੋ ਇਹਦੇ ਵਿੱਚ ਵੀ ਤੁਹਾਡੀ ਗੱਲ ਠੀਕ ਆ ਕਿ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋ ਜਿਹੜਾ ਲਾਸ ਵੇਗਸ ਵਿੱਚ ਹੋਇਆ ਉਹਦੇ ਵਿੱਚ ਜਿਹੜੀ ਬਿਗ ਥੀਮ ਆਪਾਂ ਉਹਦੀ ਗੱਲ ਕਰੀਏ ਤੇ ਉਹ AI ਹੀ ਆਰਟੀਫੀਸ਼ੀਅਲ ਇੰਟੈਲੀਜੈਂਟ ਡੋਮੀਨੈਂਟ ਫੋਰਸ ਬਣ ਕੇ ਰਹੀ ਹੈ। ਜਦੋਂ ਆਪਾਂ ਜਨਰੇਟਿਵ ਦੀ ਗੱਲ ਕਰਦੇ ਤੁਸੀਂ ਸਿਸਟਮ ਨੂੰ ਕੋਈ ਪ੍ਰੌਂਪਟ ਦਿੰਦੇ ਹੋ ਸਕਰੀਨ ਦੇ ਵਿੱਚ ਤੇ ਉਹ ਤੁਹਾਨੂੰ ਆਊਟਪੁੱਟ ਜਿਹੜੀ ਆ ਤੁਹਾਨੂੰ ਲੈ ਕੇ ਦਿੰਦਾ। ਤੁਸੀਂ ਉਹਨੂੰ ਕੋਈ ਰਿਸਰਚ ਕਰ ਲਈ ਕਹਿੰਦੇ ਹੋ ਜਾਂ ਕੁਐਰੀ ਦਿੰਦੇ ਹੋ, ਉਹਦਾ ਰਿਸਪੌਂਸ ਆ ਜਾਂਦਾ, ਉਹ ਜਨਰੇਟ ਕਰਕੇ ਤੁਹਾਨੂੰ ਰਿਸਪੌਂਸ ਦੇ ਦਿੰਦਾ। ਸੋ ਉਹ ਤੋਂ ਜਿਹੜਾ ਅਗਲਾ ਸਟੈਪ ਹੈਗਾ ਏਜੈਂਟਿਕ ਦੇ ਵਿੱਚ ਇਹ ਆ ਕਿ ਚੀਜ਼ਾਂ ਜਿਹੜੀਆਂ ਆਟੋਮੇਟਿਡ ਹਿਊਮਨ ਜੋ ਥਾਟ ਹੈਗੀ ਆ ਉਹਦੇ ਵਿੱਚ ਤੁਹਾਨੂੰ ਕੁਝ ਸਪੈਸੀਫਿਕਲੀ ਹਰ ਰੋਜ਼ ਜਾਂ ਉਸੇ ਟਾਈਮ ਦੇ ਉੱਤੇ ਪ੍ਰੌਂਪਟ ਕਰਨ ਦੀ ਲੋੜ ਨਹੀਂ ਪੈਂਦੀ। ਪਰ ਤੁਸੀਂ ਉਹਨੂੰ ਇੱਕ ਸਿਸਟਮ ਸੈਟਅਪ ਕਰ ਦਿੰਦੇ ਹੋ, ਇੱਕ ਪ੍ਰੋਸੈਸ ਸੈਟਅਪ ਕਰ ਦਿੰਦੇ ਹੋ ਕਿ ਤੁਹਾਨੂੰ ਜੋ ਜਾਣਕਾਰੀ ਚਾਹੀਦੀ, ਮੰਨ ਲਓ ਕਿ ਅਸੀਂ ਰੋਜ਼ਮਰਾ ਦੀ ਸਾਨੂੰ ਨਿਊਜ਼ ਚਾਹੀਦੀ ਹੈ ਸਵੇਰੇ, ਤੁਸੀਂ ਏਜੈਂਟਿਕ ਸਿਸਟਮ ਸੈਟਅਪ ਕੀਤਾ, ਉਹ ਜਿੱਦਾਂ ਦੀ ਨਿਊਜ਼ ਚਾਹੀਦੀ ਆ ਉਹ ਸਾਰੀ ਦੁਨੀਆ ਤੋਂ ਫੈਚ ਕਰਕੇ ਤੁਹਾਡੇ ਸਿਸਟਮ ਦੇ ਉੱਤੇ ਤੁਹਾਨੂੰ ਦੇ ਦੇਗਾ। ਤੁਹਾਨੂੰ ਈਮੇਲ ਕਰ ਲਓ ਜਾਂ ਤੁਹਾਨੂੰ ਜਿਸ ਤਰ੍ਹਾਂ ਵੀ ਤੁਸੀਂ ਉਹਦੀ ਡਿਲੀਵਰੀ ਲੈਣੀ ਆ। ਸੋ ਇਹ ਜਿਹੜਾ ਆਟੋਮੇਸ਼ਨ ਹੈਗੀ ਹੈ ਸਿਸਟਮ ਦੇ ਵਿੱਚ, ਇਹਦੇ ਉੱਤੇ ਜਿਹੜਾ ਇਸ ਵਾਰ ਫੋਕਸ ਉਹ ਜ਼ਿਆਦਾ ਵਾ AI ਥੀਮ ਦੇ ਵਿੱਚ ਵੀ, ਕਿਉਂਕਿ ਇਹ ਇੱਕ ਆਪਣੇ ਆਪ ਦੇ ਵਿੱਚ ਬ੍ਰੌਡਰ ਟਰਮ ਆ। ਫਿਜ਼ੀਕਲ AI ਤੇ ਜਿਹੜੇ ਰੋਬੋਟਸ ਆ ਉਹਨਾਂ ਨੇ ਡੋਮੀਨੇਟ ਕੀਤੀ ਆ ਇਸ ਇਵੈਂਟ ਨੂੰ। ਮੇਨ ਸਟ੍ਰੀਮ ਹੋਏ ਆ, ਘਰਾਂ 'ਚ ਹੋ ਗਏ, ਵਰਕ ਪਲੇਸਿਸ 'ਚ ਹੋ ਗਏ ਜਾਂ ਕੰਪੈਨੀਅਨ ਦੇ ਤੌਰ ਦੇ ਉੱਤੇ। ਸੋ ਉਹ ਕਾਫੀ ਜ਼ਿਆਦਾ ਅਟੈਕ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰੌਂਪਟਿੰਗ ਤੋਂ ਅੱਗੇ ਅਸੀਂ ਗੱਲ ਕੀਤੀ ਕਿ AI ਦੇ ਵਿੱਚ ਨੈਕਸਟ ਸਟੈਪ ਕੀ ਆ। ਉਹ ਹੈਗਾ ਕਿ ਜਦੋਂ ਉਹਦੀ ਫਿਜ਼ੀਕਲ ਰੂਪ ਦੇ ਵਿੱਚ ਉਹਦੀ ਇੰਪਲੀਮੈਂਟੇਸ਼ਨ ਦੀ ਆਪਾਂ ਗੱਲ ਕਰਦੇ ਆ ਕਿ ਰੀਅਲ ਟਾਈਮ ਦੇ ਵਿੱਚ। ਹੁਣ ਸਾਨੂੰ ਇਹ ਪਤਾ ਵੀ ਇਲਨ ਮਸਕ ਨੇ ਇਹ ਚੀਜ਼ ਨੂੰ ਅਨਾਉਂਸ ਕੀਤਾ ਹੋਇਆ ਕਿ ਆਪਾਂ ਜੀ ਹਿਊਮਨਆਇਡ ਰੋਬੋਟਸ ਲੈ ਕੇ ਆਉਣੇ ਆ। ਸੋ ਇਹਦੇ ਵਿੱਚ ਵੀ ਜਿਹੜੇ ਰੋਬੋਟਸ ਦੀ ਮੂਵ ਆਪਾਂ ਨੂੰ ਦੇਖਣ ਨੂੰ ਮਿਲੀਆਂ ਕਾਫੀ। ਬੋਸਟਨ ਡਾਇਨਾਮਿਕਸ ਨੇ ਐਟਲਸ ਨਾਂ ਦਾ ਇੱਕ ਜਿਹੜਾ ਰੋਬੋਟ ਲੈ ਕੇ ਆਂਦਾ, ਜਿਹਦੇ ਵਿੱਚ ਗੂਗਲ ਡੀਪ ਮਾਈਂਡ ਤੇ ਇੰਪਾਵਰਡ ਆ। ਗੂਗਲ ਡੀਪ ਮਾਈਂਡ ਉਹਦੇ ਥਰੂ ਚੱਲਦਾ ਹੈ। ਹਾਂਜੀ, ਬੇਸਿਕਲੀ ਉਹ ਇੰਪਾਵਰਡ ਆ ਤੇ ਉਹਨੇ ਨੈਚੁਰਲ ਲੈਂਗੁਏਜ ਦੀ ਅੰਡਰਸਟੈਂਡਿੰਗ ਤੇ ਆਪਣਾ ਅਡੈਪਟੇਬਲ ਬਿਹੇਵੀਅਰ, ਯਾਨੀ ਕਿ ਜਿੱਦਾਂ ਤੁਸੀਂ ਉਹਨੂੰ ਕਹਿੰਦੇ ਹੋ ਉਦਾਂ ਉਹ ਕਰ ਲੈਂਦਾ। ਬਿਜ਼ਨਸ ਇਨਸਾਈਡਰ ਦੀ ਰਿਪੋਰਟ ਆ, ਵੀ ਜਾ ਕੇ ਸਰਚ ਕਰ ਸਕਦੇ ਹੋ। ਤੋਂ ਪਹਿਲਾਂ ਤਾਂ ਇਹ ਚੀਜ਼ ਫਿਜ਼ੀਬਲ ਨਹੀਂ ਸੀ ਕਿਉਂਕਿ ਦੋ ਚੀਜ਼ਾਂ ਕਰਕੇ। ਇੱਕ ਚੀਜ਼ ਤੇ ਇਹ ਹੈ ਕਿ ਇੱਕ ਇੰਟੈਲੀਜੈਂਸ ਚਾਹੀਦੀ ਹੁੰਦੀ ਕੰਮ ਕਰਨ ਨੂੰ, ਹਨਾ। ਹਰ ਇੱਕ ਤਰੀਕੇ ਦਾ ਕੱਪੜਾ ਵੱਖਰਾ, ਮਿਸਾਲ ਦੇ ਤੌਰ ਦੇ ਉੱਤੇ ਹਰ ਇੱਕ ਟਾਈਪ ਦਾ ਫੂਡ ਵੱਖਰਾ। ਤੇ ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਉਹਦੀ ਪ੍ਰੈਕਟੀਕਲ ਮਕੈਨੀਕਲ ਲਿਮਿਟੇਸ਼ਨ ਹੁੰਦੀ ਰਿਪੋਰਟ ਦੀ। ਪਰ ਓਵਰ ਦ ਪੀਰੀਅਡ ਆਫ ਟਾਈਮ, ਪਿਛਲੇ ਖਾਸ ਤੌਰ ਤੇ 3 ਸਾਲਾਂ ਦੇ ਵਿੱਚ ਜਿਹੜੀ ਮਕੈਨੀਕਲ ਐਵੋਲੂਸ਼ਨ ਆ, ਉਹਨੇ ਜਿਹੜੇ ਹੱਥਾਂ ਦੀ ਮਲਟੀ ਡਾਈਮੈਂਸ਼ਨਸ ਆ ਉਹਨਾਂ ਨੂੰ, ਕਿਉਂਕਿ ਜਿਹੜਾ ਬੰਦੇ ਤੇ ਜਿੱਦਾਂ ਆਪਾਂ ਹੱਥ ਆ ਇਹਨਾਂ ਨੂੰ ਕਾਫੀ ਆਸੇ-ਪਾਸੇ ਮਲਟੀ ਡਾਈਮੈਂਸ਼ਨ ਵਿੱਚ ਘੁਮਾਉਂਦੇ, ਉਸ ਤੋਂ ਬਾਅਦ ਉਂਗਲਾਂ ਹੋ ਗਈਆਂ, ਉਹਨਾਂ ਦੀ ਇੱਕ ਆਪਣੀ ਫਾਰਮ ਆ। ਸੋ ਕਾਫੀ ਹੱਦ ਤੱਕ ਉਹ ਜਿਹੜੀ ਸਕਸੈਸ ਆ ਮਕੈਨੀਕਲ ਹੋ ਚੁੱਕੀ ਆ ਤੇ ਇੰਟੈਲੀਜੈਂਸ ਜਿਹੜੀ ਹੈਗੀ ਆ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਅਨੇਬਲਡ ਆ। ਦੋਨੋਂ ਚੀਜ਼ਾਂ ਦਾ ਜਿਹੜਾ ਇੱਕ ਕੰਬੀਨੇਸ਼ਨ ਆ ਇਸ ਪੂਰੇ ਇਨਫਰਾਸਟ੍ਰਕਚਰ ਨੂੰ ਅੱਗੇ ਲੈ ਕੇ ਜਾ ਰਿਹਾ। ਸੋ ਇਹਦੇ ਕਰਕੇ ਜਿਹੜੇ ਹਿਊਮਨਆਇਡ ਰੋਬੋਟਿਕ ਜਿੱਦਾਂ ਐਟਲਸ ਤੇ ਬੋਸਟਨ ਡਾਇਨਾਮਿਕਸ ਦਾ ਹੋ ਗਿਆ ਜਾਂ ਕਲੋਇਡ ਹੋ ਗਿਆ LG ਦਾ, ਹੈ ਨਾ, ਜਾਂ ਹੋਰ ਇਹ ਸਾਰੇ ਜਿਹੜੇ ਇਹਨਾਂ ਦੇ ਜਿਹੜੇ ਸਾਨੂੰ ਹੁਣ ਦਿਖਣੇ ਸ਼ੁਰੂ ਹੋਏ। ਕੀ ਆਗੂਮੈਂਟਿਡ ਰਿਐਲਿਟੀ ਦਾ ਫਿਊਚਰ ਹੈਗਾ ਆ, ਨਹੀਂ ਹੈਗਾ ਆ? ਜਿੱਤੇ ਮੈਟਾ ਨੇ ਉਹਨੇ ਬਹੁਤ ਮਨੀ ਸਪੈਂਡ ਕੀਤੀ ਸੀ। ਓਕੂਲਸ ਹੋ ਗਿਆ, ਈਵਨ ਐਪਲ ਵਾਲਿਆਂ ਨੇ ਵੀ ਇੱਕ ਆਪਣੀ ਉਹ ਅੱਖਾਂ ਤੇ ਪਾਉਣ ਦੇ ਵਾਲੀ ਉਹ ਬਣਾਈ ਹੋਈ ਸੀਗੀ। ਬਟ ਉਹ ਜਿਹੜੀ ਰੇਬੈਨ ਵਾਲੀ ਮੈਟਾ ਦੇ ਨਾਲ ਕੈਮਰੇ ਵਾਲੀ ਆ, ਉਹ ਕੁਛ ਨਵਾਂ ਜਿਹੜਾ ਉਹ ਲੱਗ ਰਿਹਾ ਵੀ ਸ਼ਾਇਦ ਮੋਸਟ ਲੋਕ ਉਧਰਲੇ ਵੱਲ ਨੂੰ ਜਾ ਰਹੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਕੀ ਕੁਛ ਨਵਾਂ ਟੈਕ ਦੇਖਣ ਨੂੰ ਮਿਲ ਰਿਹਾ? ਤੁਸੀਂ ਰੇਬੈਨ ਦੀ ਗੱਲ ਕੀਤੀ, ਮੈਂ ਕੱਲ ਪਰਸੋਂ ਚ ਰਿਪੋਰਟ ਪੜ੍ਹਦਾ ਸੀ ਕਿ ਮੈਟਾ ਨੇ US ਦੀ ਮਾਰਕੀਟ ਦੇ ਉੱਤੇ ਜੋ ਰੇਬੈਨ ਦੇ ਐਨਕਾਂ ਬਾਹਰ ਕੱਢੀਆਂ, ਉਹਨਾਂ ਦੇ ਕਹਿਣ ਮੁਤਾਬਕ ਉਹਦੀ ਬਹੁਤ ਜ਼ਿਆਦਾ ਡਿਮਾਂਡ, ਆਈ ਥਿੰਕ 15,000 ਦੇ ਕਰੀਬ ਉਹਨਾਂ ਦੀ ਪ੍ਰੋਡਕਸ਼ਨ ਸੀ, ਜੇ ਮੈਂ ਸਹੀ ਨਾ ਕਹਾਂ। ਤੇ ਉਹ ਕਹਿੰਦੇ ਵੀ ਇੰਨੀ ਜ਼ਿਆਦਾ ਡਿਮਾਂਡ ਹੋਣ ਦੇ ਕਾਰਨ ਅਸੀਂ ਇੰਟਰਨੈਸ਼ਨਲ ਸ਼ਿਪਮੈਂਟ ਜਿਹੜੀਆਂ ਬੰਦ ਕਰ ਰਹੇ, ਅਸੀਂ ਫੋਕਸ ਕਰਾਂਗੇ US ਮਾਰਕੀਟ ਨੂੰ। ਸੋ ਇਹਦੇ ਦੋ ਤਰੀਕੇ ਆ ਉਹਨੂੰ ਦੇਖਣ ਦੇ। ਇੱਕ ਤਰੀਕਾ ਤੇ ਇਹ ਆ ਕਿ ਬਾਕੀ ਉਹਦੀ ਡਿਮਾਂਡ ਬਹੁਤ ਜ਼ਿਆਦਾ, ਜਾਂ ਦੂਸਰਾ ਇਹ ਆ ਕਿ ਉਹਦਾ ਜਿਹੜਾ ਰਿਸਪੌਂਸ ਆ US ਤੋਂ ਬਾਹਰ ਜਾਂ ਇਨ ਜਨਰਲ ਦਾ ਰਿਸਪੌਂਸ ਜਿਹੜਾ ਉਹ ਬਹੁਤਾ ਵਧੀਆ ਨਹੀਂ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂ। ਕੀ ਤੁਹਾਨੂੰ ਜਿਹੜਾ ਸਭ ਕਿਸੇ ਚੀਜ਼ ਨੇ ਜਿਹੜੀਆਂ ਅਨਐਕਸਪੈਕਟਡ ਕੋਈ CES ਦੀ ਇਨੋਵੇਸ਼ਨ ਆ ਉਹ ਤੁਹਾਨੂੰ ਨਜ਼ਰ ਆਈ? ਕਿਹੜੀ ਚੀਜ਼ ਦਾ ਕੋਈ ਤੁਸੀਂ ਸਪੈਸ਼ਲ ਮੈਂਸ਼ਨ ਕਰਨਾ ਚਾਹੁੰਦੇ ਹੋ? ਹਾਂਜੀ, ਸੋ ਬਹੁਤ ਜ਼ਿਆਦਾ ਇਹਦੇ ਬਾਰੇ ਨਾ ਗੱਲ ਕਰ ਦਈਏ। ਜਿੱਦਾਂ ਮੈਂ ਸਕਿਨ ਕੇਅਰ ਦੀ ਗੱਲ ਕੀਤੀ ਹੈ ਨਾ, ਉਹ ਕਾਫੀ ਜ਼ਿਆਦਾ ਅਨਐਕਸਪੈਕਟਡ, ਕਿਉਂਕਿ ਇੱਦਾਂ ਦੀ ਜਿਹੜੀ ਇੰਡਸਟਰੀ ਆ ਉਹ ਕਾਫੀ ਹਿਊਮਨ ਬੇਸਡ ਹੈਗੀ ਆ। ਹਿਊਮਨ ਇੰਟਰੈਕਸ਼ਨ ਹੈ ਨਾ, ਸਟ੍ਰੈਸ ਬੇਸਡ ਕਈ ਤਰ੍ਹਾਂ ਦੀ ਚੀਜ਼ਾਂ ਹੈਗੀਆਂ। ਤੁਸੀਂ ਡਾਕਟਰ ਕੋ ਜਾਂਦੇ ਹੋ, ਤੁਸੀਂ ਕਿਸੇ ਮਸਾਜ ਥੈਰੇਪਿਸਟ ਕੋ ਜਾਂਦੇ ਹੋ। ਸਕਿਨ ਕੇਅਰ ਵੀ ਇੱਕ
ਕਾਫੀ ਲੋਕਾਂ ਨੂੰ ਇੰਪਲੋਏ ਕਰਦੀ ਆ। ਪਰ ਇਹ ਜੇ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਵਿੱਚ AI ਕਰਕੇ ਉਹਦਾ ਐਨਾਲਿਸਿਸ ਕਰਕੇ ਹੈ ਨਾ ਤੁਹਾਡੇ ਕੋਲ ਕੋਈ ਸੋਲੂਸ਼ਨ ਐਗਜ਼ਿਸਟ ਕਰਦਾ, ਤੇ ਉਹ ਮੈਨੂੰ ਲੱਗਦਾ ਉਹ ਵੀ ਜਿਹੜੀ ਡਿਪੈਂਡੈਂਸੀ ਆ ਲੋਕਾਂ ਦੇ ਉੱਪਰ ਬਹੁਤ ਘਟੂਗੀ। ਸੋ ਦੈਟ ਵਾਸ ਕਾਈਂਡ ਆਫ ਮੈਨੂੰ ਮੇਰੇ ਲਈ ਅਨਐਕਸਪੈਕਟਡ ਸੀ। ਹੋਰ ਕਿਹੜੀ ਕੋਈ ਐਸੀ ਚੀਜ਼ ਹੈ AI ਦੇ ਨਾਲ ਜਿਸ ਦੇ ਉੱਤੇ ਆਪਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ, ਜਿਸ ਦੇ ਬਾਰੇ ਧਿਆਨ ਰੱਖਣਾ ਚਾਹੀਦਾ, ਓਕੇ ਦਿਸ ਇਜ਼ ਆਲਸੋ ਗੋਇੰਗ ਅਹੈਡ, ਵੀ ਇਹਦੇ ਵੱਲ ਵੀ ਆਪਾਂ ਨਜ਼ਰ ਮਾਰੀਏ? ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਕਹਿੰਦੇ ਆ 2026 ਦੇ ਦੂਜੇ ਪੰਜਾਬੀ ਟੈਕ ਟਾਕ ਸ਼ੋਅ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਟੈਕਨੋਲੋਜੀ ਦੀਆਂ ਤੇ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਕਿੱਦਾਂ ਇੰਪੈਕਟ ਕਰਦਾ, ਤੁਹਾਡੇ ਬਿਜ਼ਨੈਸਿਸ ਨੂੰ ਕਿੱਦਾਂ ਇੰਪੈਕਟ ਕਰ ਰਿਹਾ ਜਾਂ ਆਉਣ ਵਾਲੇ ਸਮੇਂ 'ਚ ਕਰੇਗਾ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਟਾਕ ਸ਼ੋਅ ਦੇ ਵਿੱਚ ਆਪਣੇ ਸਰੋਤੇ ਤੇ ਵਿਊਅਰਸ ਦੇ ਵਾਸਤੇ ਸ਼ੇਅਰ ਕਰਦੇ ਆ। ਸੋ ਰਾਜਕਨਵੀਰ, ਜਿੱਦਾਂ ਹਰ ਇੱਕ ਬੰਦਿਆਂ ਦੇ ਆਪਣੇ ਟਾਰਗੇਟ ਹੁੰਦੇ ਆ, ਨਿਊ ਈਅਰ ਰੈਜ਼ੋਲੂਸ਼ਨ ਹੁੰਦੇ ਆ, ਇਸੇ ਤਰ੍ਹਾਂ ਜਿਹੜੇ ਕੰਪਨੀਜ਼ ਤੇ ਟੈਕ ਵਰਲਡ ਦੇ ਵਿੱਚ ਵੀ ਜਿਹੜੀਆਂ ਨਵੀਆਂ ਗੱਲਾਂ ਸਾਲ ਦੇ ਸ਼ੁਰੂ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ। ਉਹਨਾਂ ਵਿੱਚ ਖਾਸ ਤੌਰ ਦੇ ਉੱਤੇ CES ਇਲੈਕਟ੍ਰੋਨਿਕਸ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ ਅੱਜ ਕੱਲ੍ਹ ਕਾਫੀ ਚਰਚਾ ਦੇ ਵਿੱਚ ਆ, ਤੇ ਪਿਛਲੇ ਟਾਕ ਸ਼ੋਅ ਵਿੱਚ ਅਸੀਂ ਗੱਲ ਕੀਤੀ ਕਿ ਅਸੀਂ ਉਹਦੀ ਡੀਟੇਲ ਜਿਹੜੀ ਉਹ ਸ਼ੇਅਰ ਕਰਾਂਗੇ। ਇਹ ਜਿਹੜਾ ਟਾਕ ਸ਼ੋਅ ਦੇ ਵਿੱਚ ਜਿਹੜੀ ਆਪਾਂ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਉਹ ਚੀਜ਼ਾਂ ਦੀ ਜਾਣਕਾਰੀ ਦੇ ਜੋ ਆਸੇ-ਪਾਸੇ ਆਪਣੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੱਲ ਰਿਹਾ, ਤੇ ਜੋ ਉਹਦੀ ਝਲਕ ਲੈਣੀ ਹੋਏ ਤੇ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਦੇ ਵਿੱਚ ਆਪਾਂ ਨੂੰ ਕਾਫੀ ਹੱਦ ਤੱਕ ਜਾਣਕਾਰੀ ਮਿਲ ਜਾਂਦੀ ਆ ਕਿ ਪ੍ਰੋਡਕਟ ਵਿੱਚ ਆਉਣ ਵਾਲੇ ਜਿਹੜੇ ਗੈਜਟਸ ਆ ਉਹ ਕਿੱਦਾਂ ਦੇ ਹੋਣਗੇ, ਕੰਜ਼ਿਊਮਰ ਦੇ ਯੂਜ਼ ਕਰਨ ਵਿੱਚ ਜਿਹੜੇ ਗੈਜਟਸ ਕਿੱਦਾਂ ਹੋਣਗੇ। ਸੋ CES ਦੀ ਜਦੋਂ ਆਪਾਂ ਗੱਲਬਾਤ ਕਰਦੇ ਆ, ਉਹਦੇ ਤੋਂ ਆਪਣਾ ਜਿਹੜਾ ਭਵਿੱਖ ਦਾ ਝਰੋਖਾ ਜਿਹੜਾ ਮਿਲ ਸਕਦਾ। ਸੋ ਬਿਲਕੁਲ, ਸੋ CES ਕੰਜ਼ਿਊਮਰ ਲੈਵਲ ਇਲੈਕਟ੍ਰੋਨਿਕ ਦਾ ਜਿਹੜਾ ਸ਼ੋਅ ਆ ਸਭ ਤੋਂ ਵੱਡਾ ਵੇਗਸ ਦੇ ਵਿੱਚ ਹਰ ਸਾਲ ਹੁੰਦਾ ਆ। ਸੋ ਇਸ ਸਾਲ ਵੀ ਜਿਹੜਾ ਚੱਲ ਰਿਹਾ। ਸੋ CES ਦੇ ਵਿੱਚ ਕਹਿੰਦੇ AI ਹੀ ਸਾਰੇ ਪਾਸੇ ਛਾਈ ਰਹੀ ਆ। ਸੋ ਜੇ ਕਵਰੇਜ ਉਸ ਦੇ ਵਿੱਚ ਆਪਾਂ ਜ਼ਿਕਰ ਕਰੀਏ 2026 ਦੀ, AI ਰਹੀ ਸਾਰੇ ਪਾਸੇ। ਜੇ ਤੁਹਾਨੂੰ ਚੇਤਾ ਹੋਏ ਵੀ 2026 ਤੋਂ ਪਹਿਲਾਂ ਵੀ ਪਿਛਲੇ ਸਾਲ, ਅੱਜ ਤੋਂ ਐਗਜ਼ੈਕਟਲੀ ਸਾਲ ਪਹਿਲਾਂ 2025 ਦੇ ਵਿੱਚ ਆਪਾਂ ਜਦੋਂ CES ਦੀ ਗੱਲ ਕੀਤੀ ਤੇ ਉਹਦੇ ਵਿੱਚ ਵੀ ਆਪਾਂ ਇਹੀ ਗੱਲ ਕਰਦੇ ਸੀ ਕਿ ਜਿਹੜਾ AI ਹੋਈ ਪਈ ਆ। ਸੋ ਇਹਦੇ ਵਿੱਚ ਵੀ ਤੁਹਾਡੀ ਗੱਲ ਠੀਕ ਆ ਕਿ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਜਿਹੜਾ ਲਾਸ ਵੇਗਸ ਵਿੱਚ ਹੋਇਆ, ਉਹਦੇ ਵਿੱਚ ਜਿਹੜੀ ਬਿਗ ਥੀਮ ਆਪਾਂ ਉਹਦੀ ਗੱਲ ਕਰੀਏ ਤੇ ਉਹ AI ਹੀ ਆਰਟੀਫੀਸ਼ੀਅਲ ਇੰਟੈਲੀਜੈਂਟ ਡੋਮੀਨੈਂਟ ਫੋਰਸ ਬਣ ਕੇ ਰਹੀ ਆ। ਕਿਉਂਕਿ ਭਾਵੇਂ ਕਿ ਉਹਦੇ ਵਿੱਚ ਤੁਸੀਂ ਹੁਣ ਤੱਕ ਦੇ ਹੋਏ ਐਗਜ਼ੀਬਿਟ ਦੇਖ ਲਓ, ਕੀ ਨੋਟ ਦੇਖ ਲਓ, ਉਹਦੇ ਤੋਂ ਜਿਹੜੀ ਕੰਪਨੀਜ਼ ਆ ਉਹ ਹੁਣ ਜਨਰੇਟਿਵ ਤੋਂ ਅੱਗੇ ਜਿਹੜੀ ਉਹ ਚੱਲ ਰਹੀ ਹੈ ਗੱਲ। ਆਪਾਂ ਪਿਛਲੇ ਟਾਕ ਸ਼ੋਅ ਵਿੱਚ ਵੀ ਆਪਣੇ ਸਰੋਤਿਆਂ ਨੂੰ ਚੇਤਾ ਹੋਏਗਾ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਜਨਰੇਟਿਵ ਪ੍ਰੋਮਪਟਿੰਗ ਤੋਂ ਜਿਹੜੀ ਗੱਲ ਆ ਹੁਣ ਏਜੈਂਟਿਕ ਤੱਕ ਜਾ ਰਹੀ ਆ, ਰਾਈਟ। ਸੋ ਉਹਦੇ ਵਿੱਚ ਫਿਰ ਦੁਬਾਰਾ ਮੈਂ ਰਿਪੀਟ ਕਰ ਦੇਵਾਂ ਕਿ ਤੁਹਾਨੂੰ ਇਨਪੁਟ ਦੇਣ, ਜਦੋਂ ਆਪਾਂ ਜਨਰੇਟਿਵ ਦੀ ਗੱਲ ਕਰਦੇ ਤੁਸੀਂ ਸਿਸਟਮ ਨੂੰ ਕੋਈ ਪ੍ਰੋਮਪਟ ਦਿੰਦੇ ਹੋ ਸਕਰੀਨ ਦੇ ਵਿੱਚ, ਤੇ ਉਹ ਤੁਹਾਨੂੰ ਆਊਟਪੁੱਟ ਜਿਹੜੀ ਆ ਤੁਹਾਨੂੰ ਲੈ ਕੇ ਦਿੰਦਾ। ਤੁਸੀਂ ਉਹਨੂੰ ਕੋਈ ਰਿਸਰਚ ਕਰ ਲਈ ਕਹਿੰਦੇ ਹੋ ਜਾਂ ਕੁਐਰੀ ਦਿੰਦੇ ਹੋ, ਉਹਦਾ ਰਿਸਪੌਂਸ ਆ ਜਾਂਦਾ, ਉਹ ਜਨਰੇਟ ਕਰਕੇ ਤੁਹਾਨੂੰ ਰਿਸਪੌਂਸ ਦੇ ਦਿੰਦਾ, ਰਾਈਟ। ਸੋ ਉਹ ਤੋਂ ਜਿਹੜਾ ਅਗਲਾ ਸਟੈਪ ਹੈਗਾ ਏਜੈਂਟਿਕ ਦੇ ਵਿੱਚ ਇਹ ਆ ਕਿ ਚੀਜ਼ਾਂ ਜਿਹੜੀਆਂ ਆਟੋਮੇਟਿਡ ਹਿਊਮਨ ਜੋ ਥਾਟ ਹੈਗੀ ਆ, ਉਹਦੇ ਵਿੱਚ ਤੁਹਾਨੂੰ ਕੁਝ ਸਪੈਸੀਫਿਕਲੀ ਹਰ ਰੋਜ਼ ਜਾਂ ਉਸੇ ਟਾਈਮ ਦੇ ਉੱਤੇ ਪ੍ਰੋਮਪਟ ਕਰਨ ਦੀ ਲੋੜ ਨਹੀਂ ਪੈਂਦੀ, ਪਰ ਤੁਸੀਂ ਉਹਨੂੰ ਇੱਕ ਸਿਸਟਮ ਸੈਟਅਪ ਕਰ ਦਿੰਦੇ ਹੋ, ਇੱਕ ਪ੍ਰੋਸੈਸ ਸੈਟਅਪ ਕਰ ਦਿੰਦੇ ਹੋ ਕਿ ਤੁਹਾਨੂੰ ਜੋ ਜਾਣਕਾਰੀ ਚਾਹੀਦੀ, ਮੰਨ ਲਓ ਵੀ ਅਸੀਂ ਰੋਜ਼ਮਰਾ ਦੀ ਸਾਨੂੰ ਨਿਊਜ਼ ਚਾਹੀਦੀ ਹੈ ਸਵੇਰੇ, ਤੁਸੀਂ ਏਜੈਂਟਿਕ ਸਿਸਟਮ ਸੈਟਅਪ ਕੀਤਾ, ਉਹ ਜਿੱਦਾਂ ਦੀ ਨਿਊਜ਼ ਚਾਹੀਦੀ ਆ ਉਹ ਸਾਰੀ ਦੁਨੀਆ ਤੋਂ ਫੈਚ ਕਰਕੇ ਤੁਹਾਡੇ ਸਿਸਟਮ ਦੇ ਉੱਤੇ ਤੁਹਾਨੂੰ ਦੇ ਦੇਗਾ। ਤੁਹਾਨੂੰ ਈਮੇਲ ਕਰ ਲਓ ਜਾਂ ਜਿਸ ਤਰ੍ਹਾਂ ਵੀ ਤੁਸੀਂ ਉਹਦੀ ਡਿਲੀਵਰੀ ਲੈਣੀ ਆ। ਸੋ ਇਹ ਜਿਹੜਾ ਆਟੋਮੇਸ਼ਨ ਹੈਗੀ ਆ ਸਿਸਟਮ ਦੇ ਵਿੱਚ, ਇਹਦੇ ਉੱਤੇ ਜਿਹੜਾ ਇਸ ਵਾਰ ਫੋਕਸ ਸੌ ਜ਼ਿਆਦਾ ਵਾ AI ਥੀਮ ਦੇ ਵਿੱਚ ਵੀ, ਕਿਉਂਕਿ ਇਹ ਇੱਕ ਆਪਣੇ ਆਪ ਦੇ ਵਿੱਚ ਬ੍ਰੌਡਰ ਟਰਮ ਆ। ਸੋ ਦੂਸਰੀ ਜਿਹੜੀ AI ਦੇ ਕਨਸੈਪਟ ਨੂੰ ਲੈ ਕੇ ਕਿ ਫਿਜ਼ੀਕਲ ਵਰਲਡ ਦੇ ਵਿੱਚ ਹੈ ਨਾ, ਉਹ AI ਨੂੰ ਯੂਜ਼ ਕਰਕੇ ਰੋਬੋਟਿਕਸ ਤੇ ਜਾਂ ਹੋਰ ਵੀ ਜਿਹੜੇ ਕੰਜ਼ਿਊਮਰ ਇਲੈਕਟ੍ਰੋਨਿਕਸ ਆ ਜਿਨ੍ਹਾਂ ਵਿੱਚ AI ਦੀ ਭਰਮਾਰ ਆ, ਉਹ ਸਾਨੂੰ ਕਾਫੀ ਜ਼ਿਆਦਾ CES ਸ਼ੋਅ ਦੇ ਵਿੱਚ ਦੇਖਣ ਨੂੰ ਮਿਲੇ। ਫਿਰ ਇੱਕ ਵਾਰੀ ਮੈਂ ਦੁਬਾਰਾ ਗੱਲ ਦੱਸ ਦੇਵਾਂ ਕਿ ਜਿੱਦਾਂ ਤੁਸੀਂ ਕਿਹਾ ਕਿ ਸਰੋਤਿਆਂ ਦੀ ਜਾਣਕਾਰੀ ਦੇ ਲਈ ਕਿ ਜਿਹੜਾ CES ਸ਼ੋਅ ਹੁੰਦਾ ਵਾ, ਇਹ ਟੱਪਸ ਹੋਣ ਭਾਵੇਂ ਮੀਡੀਆ ਦਾ ਵੀ ਚਰਚਾ ਦਾ ਹਿੱਸਾ ਇਹਦੇ ਵਿੱਚ ਵੱਡਾ ਰਹਿੰਦਾ, ਉਹ ਇਸ ਜਗ੍ਹਾ ਦੇ ਉੱਤੇ ਗੈਦਰ ਹੁੰਦੇ ਦੇਖਣ ਦੇ ਵਾਸਤੇ ਵੀ ਇਲੈਕਟ੍ਰੋਨਿਕਸ ਦੇ ਦੁਨੀਆ ਦੇ ਵਿੱਚ ਕੀ ਚੱਲ ਰਿਹਾ। ਉਹਦੇ ਵਿੱਚ ਮੇਨ ਥੀਮ ਸਾਰਿਆਂ ਦਾ, ਮੈਂ ਬਹੁਤ ਜ਼ਿਆਦਾ ਰਿਪੋਰਟਾਂ ਪੜ੍ਹੀਆਂ, ਸਾਰਿਆਂ ਦਾ ਹੀ ਇੱਕ ਮੇਨ ਥੀਮ ਇਹ ਬਣਦਾ ਕਿ AI ਜਿਹੜੀ ਆ ਉਹ ਛਾਈ ਪਈ ਹੈ। ਇੱਕ ਤੇ ਕਿਸੇ ਨੇ ਮੀਮ ਵੀ ਬਣਾਇਆ ਸੀ ਵੀ ਜੇ ਸਮਰੀ ਕਰਨੀ ਹੋਏ CES ਦੀ ਤੇ ਕੀ ਚੱਲ ਰਿਹਾ, 5-4 ਐਗਜ਼ੈਕਟਿਵ ਬੈਠੇ ਆ, ਸਾਰੇ ਜਣੇ ਕਹਿੰਦੇ AI ਰਿਐਲਿਟੀ ਆ ਉਹਦਾ AI is everywhere।
ਟਰੂ ਇਹੀ ਚੀਜ਼ ਜਿਹੜੀ ਉਹ ਹੈਗੀ ਆ ਤੇ ਰਹਿਣੀ ਵੀ ਆ ਹਰਵਿੰਦਰ। ਇਹ ਨਜ਼ਰ ਆ ਹੀ ਰਿਹਾ ਸੀਗਾ ਵੀ ਇਦਾਂ ਹੀ ਜਿਹੜਾ ਇਹ ਕੰਮ ਚੱਲਣ ਵਾਲਾ ਜਿਹੜਾ ਉਹ ਹੈਗਾ ਆ ਵੀ AI ਨੇ ਸਾਰਾ ਕੁਛ ਜਿਹੜਾ ਉਹ ਚੱਲਣਾ। ਕਹਿੰਦੇ ਫਿਜ਼ੀਕਲ AI ਤੇ ਜਿਹੜੇ ਰੋਬੋਟਸ ਆ ਉਹਨਾਂ ਨੇ ਡੋਮੀਨੇਟ ਕੀਤੀ ਆ ਇਸ ਇਵੈਂਟ ਨੂੰ। ਮੇਨ ਸਟ੍ਰੀਮ ਹੋਏ ਆ, ਘਰਾਂ 'ਚ ਹੋ ਗਏ, ਵਰਕ ਪਲੇਸਿਸ 'ਚ ਹੋ ਗਏ, ਜਾਂ ਕੰਪੈਨੀਅਨ ਦੇ ਤੌਰ ਦੇ ਉੱਤੇ। ਸੋ ਉਹ ਕਾਫੀ ਜ਼ਿਆਦਾ ਅਟੈਕ ਇਸ ਵਾਰ ਦੇਖਣ ਨੂੰ ਮਿਲ ਰਿਹਾ ਇੱਥੇ। ਜੀ, ਉਹ ਠੀਕ ਆ ਤੁਹਾਡੀ ਗੱਲ ਕਿ ਜਿਹੜਾ ਅਗਲਾ ਸਟੈਪ ਹੈਗਾ ਹੈ ਨਾ, ਪ੍ਰੋਮਪਟਿੰਗ ਤੋਂ ਅੱਗੇ ਅਸੀਂ ਗੱਲ ਕੀਤੀ ਕਿ AI ਦੇ ਵਿੱਚ ਨੈਕਸਟ ਸਟੈਪ ਕੀ ਆ। ਉਹ ਹੈਗਾ ਕਿ ਜਦੋਂ ਉਹਦੀ ਫਿਜ਼ੀਕਲ ਰੂਪ ਦੇ ਵਿੱਚ ਉਹਦੀ ਇੰਪਲੀਮੈਂਟੇਸ਼ਨ ਦੀ ਆਪਾਂ ਗੱਲ ਕਰਦੇ ਆ ਕਿ ਰੀਅਲ ਟਾਈਮ ਦੇ ਵਿੱਚ। ਹੁਣ ਸਾਨੂੰ ਇਹ ਪਤਾ ਵੀ ਇਲਨ ਮਸਕ ਨੇ ਇਹ ਚੀਜ਼ ਨੂੰ ਅਨਾਉਂਸ ਕੀਤਾ ਹੋਇਆ ਕਿ ਆਪਾਂ ਜੀ ਹਿਊਮਨਆਇਡ ਰੋਬੋਟਸ ਲੈ ਕੇ ਆਉਣੇ ਆ। ਸੋ ਇਹਦੇ ਵਿੱਚ ਵੀ ਜਿਹੜੇ ਰੋਬੋਟਸ ਦੀ ਮੂਵ ਆਪਾਂ ਨੂੰ ਦੇਖਣ ਨੂੰ ਮਿਲੀਆਂ ਕਾਫੀ। ਬੋਸਟਨ ਡਾਇਨਾਮਿਕਸ ਨੇ ਐਟਲਸ ਦਾ ਨਾਂ ਦਾ ਇੱਕ ਜਿਹੜਾ ਰੋਬੋਟ ਲੈ ਕੇ ਆਂਦਾ, ਜਿਹਦੇ ਵਿੱਚ ਗੂਗਲ ਡੀਪ ਮਾਈਂਡ ਦੇ ਇੰਪਾਵਰਡ ਆ। ਗੂਗਲ ਡੀਪ ਮਾਈਂਡ ਉਹਦੇ ਥਰੂ ਚੱਲਦਾ ਹੈ। ਹਾਂਜੀ, ਬੇਸਿਕਲੀ ਉਹ ਇੰਪਾਵਰਡ ਆ ਤੇ ਉਹਨੇ ਨੈਚੁਰਲ ਲੈਂਗੁਏਜ ਦੀ ਅੰਡਰਸਟੈਂਡਿੰਗ ਤੇ ਆਪਣਾ ਅਡੈਪਟੇਬਲ ਬਿਹੇਵੀਅਰ, ਯਾਨੀ ਕਿ ਜਿੱਦਾਂ ਤੁਸੀਂ ਉਹਨੂੰ ਕਹਿੰਦੇ ਹੋ ਉਦਾਂ ਉਹ ਕਰ ਲੈਂਦਾ। ਬਿਜ਼ਨਸ ਇਨਸਾਈਡਰ ਦੀ ਰਿਪੋਰਟ ਆ, ਉਹ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ, ਹਨਾ। ਸੋ ਹਿਊਮਨਆਇਡ ਰੋਬੋਟ ਆਪਾਂ ਦੇਖਣ ਨੂੰ ਮਿਲੇ ਤੇ ਉਹਦੇ ਵਿੱਚ ਫਿਰ ਜਿੱਦਾਂ ਆਪਾਂ ਪਿਛਲੇ ਸਾਲ ਦੇ ਲਾਸਟ ਵਿੱਚ ਦੱਸਿਆ, ਚਾਈਨੀਜ਼ ਸ਼ੋਅ ਦੇ ਵਿੱਚ ਕੁਝ ਸਾਨੂੰ ਰੋਬੋਟ ਮਿਲੇ ਜਿਹੜੇ ਕਿ ਐਂਟਰਟੇਨਮੈਂਟ ਪਰਪਸਿਸ ਦੇ ਲਈ ਵੀ ਡਾਂਸ ਕਰਦੇ ਰੋਬੋਟਸ, ਨਿੰਬੂ ਨਿਚੋੜਨ ਵਾਲੇ ਰੋਬੋਟਸ, ਕੱਪੜੇ ਜੋੜਨ ਵਾਲੇ ਰੋਬੋਟਸ, ਇੱਕ ਦੂਜੇ ਨਾਲ ਫਾਈਟ ਕਰਨ ਵਾਲੇ ਰੋਬੋਟ ਹੈ ਨਾ। ਉਹ ਵੀ ਆਪਾਂ ਨੂੰ ਪਲੇਫੁਲ ਜਿਹੜੇ ਟਾਈਪ ਦੇ ਰੋਬੋਟਸ ਵੀ ਉਹ ਵੀ ਮਿਲੇ। ਤੇ ਉਹਦੇ ਵਿੱਚ ਜਿਹੜੇ LG ਦਾ ਇੱਕ ਕਲੋਇਡ ਕਰਕੇ ਹੋਮ ਰੋਬੋਟ ਲੈ ਕੇ ਆਂਦਾ ਹੈ ਨਾ ਉਹਨਾਂ, ਉਹਦੇ ਵਿੱਚ ਵੀ ਤੁਸੀਂ ਜਾਣਕਾਰੀ ਦੇਖ ਸਕਦੇ ਹੋ ਕਿ ਉਹ ਜਿੱਦਾਂ ਲਾਂਡਰੀ, ਕੱਪੜੇ ਫੋਲਡ ਕਰਨ ਵਾਲਾ, ਅਪਲਾਇੰਸਿਸ ਨੂੰ ਕਿੱਦਾਂ ਮੈਨੇਜ ਕਰਨਾ, ਉਹ LG ਨੇ ਉਹ ਜਿਹੜਾ ਰੋਬੋਟ ਆ ਉਹ ਸਾਹਮਣੇ ਲੈ ਕੇ ਆਂਦਾ। ਤੇ ਰਾਜਕਰਨ, ਇਹ ਜਿਹੜੀ ਚੀਜ਼ ਹੈਗੀ ਆਪਾਂ ਪਿਛਲੇ ਸਾਲ ਵੀ ਆਪਾਂ ਗੱਲ ਕੀਤੀ ਸ਼ੁਰੂ ਦੇ ਵਿੱਚ, ਜਦੋਂ ਮੈਂ ਸਟੈਨਫੋਰਡ ਯੂਨੀਵਰਸਿਟੀ ਦੀ ਰੋਬੋਟਿਕਸ ਲੈਬ ਦੇ ਵਿੱਚ ਦੇਖਿਆ ਤੇ ਜਿਹੜੇ ਘਰਾਂ ਨੂੰ ਮੈਨੇਜ ਕਰਨ ਵਾਲਾ ਜਿਹੜਾ ਇੱਕ ਵੱਡਾ ਬਿਜ਼ਨਸ ਆ, ਹੈ ਨਾ, ਘਰਾਂ ਦੇ ਚੀਜ਼ਾਂ ਨੂੰ ਮੈਨੇਜ ਕਰਨ ਦਾ, ਕੁਕਿੰਗ ਦਾ, ਫੋਲਡਿੰਗ ਦਾ, ਹੈ ਨਾ, ਘਰਾਂ ਦੇ ਵਿੱਚ ਹੈਲਪ ਜਿਹੜੀ ਆ ਹੈ, ਇਹਦੇ ਵਿੱਚ ਕਾਫੀ ਕੰਪਨੀਜ਼ ਦਾ ਜਿਹੜਾ ਉਹ ਧਿਆਨ ਆ ਉਹ ਇਸ ਪਾਸੇ ਆ। ਸੋ ਪਹਿਲਾਂ ਤਾਂ ਇਹ ਚੀਜ਼ ਫਿਜ਼ੀਬਲ ਨਹੀਂ ਸੀ ਕਿਉਂਕਿ ਦੋ ਚੀਜ਼ਾਂ ਕਰਕੇ। ਇੱਕ ਚੀਜ਼ ਤੇ ਇਹ ਹੈ ਕਿ ਇੱਕ ਇੰਟੈਲੀਜੈਂਸ ਚਾਹੀਦੀ ਹੁੰਦੀ ਕੰਮ ਕਰਨ ਨੂੰ, ਹੈ ਨਾ। ਹਰ ਇੱਕ ਤਰੀਕੇ ਦਾ ਕੱਪੜਾ ਵੱਖਰਾ, ਮਿਸਾਲ ਦੇ ਤੌਰ ਦੇ ਉੱਤੇ ਹਰ ਇੱਕ ਟਾਈਪ ਦਾ ਫੂਡ ਵੱਖਰਾ। ਤੇ ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਉਹਦੀ ਪ੍ਰੈਕਟੀਕਲ ਮਕੈਨੀਕਲ ਲਿਮਿਟੇਸ਼ਨ ਹੁੰਦੀ ਰੋਬੋਟ ਦੀ। ਪਰ ਓਵਰ ਦਾ ਪੀਰੀਅਡ ਆਫ ਟਾਈਮ, ਪਿਛਲੇ ਖਾਸ ਤੌਰ ਤੇ 3 ਸਾਲਾਂ ਦੇ ਵਿੱਚ ਜਿਹੜੀ ਮਕੈਨੀਕਲ ਐਵੋਲਿਊਸ਼ਨ ਆ, ਉਹਨੇ ਜਿਹੜੇ ਹੱਥਾਂ ਦੀ ਮਲਟੀ ਡਾਇਮੈਂਸ਼ਨਸ ਆ ਉਹਨਾਂ ਨੂੰ, ਕਿਉਂਕਿ ਜਿਹੜਾ ਬੰਦੇ ਦਾ ਜਿੱਦਾਂ ਆਪਾਂ ਹੱਥ ਆ, ਹੈ ਨਾ, ਕਾਫੀ ਆਸੇ ਪਾਸੇ ਮਲਟੀ ਡਾਇਮੈਂਸ਼ਨ ਵਿੱਚ ਘਮਾਉਂਦੇ ਆ। ਉਹ ਤੋਂ ਬਾਅਦ ਉਂਗਲਾਂ ਹੋ ਗਈਆਂ, ਉਹਨਾਂ ਦੀ ਇੱਕ ਆਪਣੀ ਫਾਰਮ ਆ। ਸੋ ਕਾਫੀ ਹੱਦ ਤੱਕ ਉਹ ਜਿਹੜੀ ਸਕਸੈਸ ਆ ਮਕੈਨੀਕਲ ਹੋ ਚੁੱਕੀ ਆ ਤੇ ਇੰਟੈਲੀਜੈਂਸ ਜਿਹੜੀ ਹੈਗੀ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਅਨੇਬਲਡ ਆ। ਸੋ ਉਹ ਇਹ ਦੋਨੋਂ ਚੀਜ਼ਾਂ ਦਾ ਜਿਹੜਾ ਇੱਕ ਕੰਬੀਨੇਸ਼ਨ ਆ ਇਸ ਪੂਰੇ ਇਨਫਰਾਸਟ੍ਰਕਚਰ ਨੂੰ ਅੱਗੇ ਲੈ ਕੇ ਜਾ ਰਿਹਾ। ਸੋ ਇਹਦੇ ਕਰਕੇ ਜਿਹੜੇ ਹਿਊਮਨਆਇਡ ਰੋਬੋਟਿਕ, ਜਿੱਦਾਂ ਐਟਲਸ ਤੇ ਬੋਸਟਨ ਡਾਇਨਾਮਿਕਸ ਦਾ ਹੋ ਗਿਆ, ਜਾਂ ਕਲੋਇਡ ਹੋ ਗਿਆ LG ਦਾ, ਹੈ ਨਾ, ਜਾਂ ਹੋਰ ਇਹ ਸਾਰੇ ਜਿਹੜੇ ਇਹਨਾਂ ਦੇ ਜਿਹੜੇ ਸਾਨੂੰ ਹੁਣ ਦਿਖਣੇ ਸ਼ੁਰੂ ਹੋਏ ਆ। ਸੋ ਇਹ ਕਾਫੀ ਆਉਣ ਵਾਲੇ ਸਮੇਂ 'ਚ ਇਹ ਚੀਜ਼ ਇੰਟਰਸਟਿੰਗ ਰਹੂਗੀ ਕਿਉਂਕਿ ਘਰਾਂ ਦੇ ਵਿੱਚ ਇੱਕ ਵੱਡੀ ਨੀਡ ਆ ਰੋਬੋਟਸ ਦੀ ਤੇ ਉਹਨੂੰ ਫੁਲਫਿਲ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਇਹ ਜਿਹੜੀਆਂ ਸਾਰੀਆਂ ਕੰਪਨੀਜ਼। ਨਹੀਂ, ਬਿਲਕੁਲ। ਸੋ ਜਿਹੜੇ ਕੰਪੈਨੀਅਨ, ਗਰਲਫ੍ਰੈਂਡ, ਬॉयਫ੍ਰੈਂਡ, ਇਸ ਵਾਰ ਇਹ ਵੀ ਚੀਜ਼ਾਂ ਬੜੀਆਂ ਕਹਿੰਦੇ ਉੱਥੇ ਛਾਈਆਂ ਜਿਹੜੀਆਂ ਹੋ ਰਹੀਆਂ ਆ। ਸੋ ਇਹ ਹੁਣ ਦੇਖੋ ਵੀ ਕਿੰਨਾ ਜ਼ਿਆਦਾ ਮੇਨ ਸਟ੍ਰੀਮ ਦੇ ਵੱਲ ਨੂੰ ਜਿਹੜਾ ਚੱਲ ਰਿਹਾ। ਮੈਨੂੰ ਯਾਦ ਆਉਂਦਾ ਹਾਲੀਵੁੱਡ ਨੇ ਇੱਕ ਮੂਵੀ ਵੀ ਇਸੇ ਚੀਜ਼ ਦੇ ਉੱਤੇ ਬਣਾਈ ਸੀ। AI ਕਾਈਂਡ ਆਫ ਓਪਰੇਟਿੰਗ ਸਿਸਟਮ ਸੀਗਾ ਤੇ ਉਹ ਬੰਦੇ ਦਾ ਪ੍ਰੇਮ ਹੀ ਉਹਦੇ ਨਾਲ ਪੈ ਜਾਂਦਾ। ਮੂਵੀ ਉਸ ਚੀਜ਼ ਦੇ ਉੱਤੇ ਉਹਨਾਂ ਨੇ ਬਣਾ ਛੱਡੀ ਸੀਗੀ। ਸੋ ਪਰ ਇਹ ਆ ਵੀ ਆਪਾਂ ਉਹ ਦੇਖ ਰਹੇ ਹਾਂ ਵੀ ਕਿਸੇ ਟਾਈਮ ਤੇ ਉਹ ਸੋਚੀ ਸੀਗੀ ਤੇ ਹੁਣ ਰਿਐਲਿਟੀ 'ਚ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਸਾਹਮਣੇ ਉਹ ਲੈ ਆਉਂਦੀਆਂ ਹੈਗੀਆਂ ਵੀ ਉਹ ਚੀਜ਼ ਦੇ ਵਿੱਚ ਹੈਗੀ ਆ। ਸੋ ਇਹਨਾਂ ਹੀ ਗੈਜਟਸ ਦੇ ਵਿੱਚ, ਇਹਨਾਂ ਹੀ ਚੀਜ਼ਾਂ ਦੇ ਵਿੱਚ ਹਰਵਿੰਦਰ, ਨੈਕਸਟ ਜਨਰੇਸ਼ਨ ਸਕਰੀਨਸ, TV, ਡਿਸਪਲੇ, ਇਮਰਸਿਵ ਮੀਡੀਆ, ਇੱਥੇ ਮੈਂ ਨਾਲ ਇਹ ਪੁੱਛਣਾ ਚਾਹੁੰਦਾ ਕੀ ਆਗੂਮੈਂਟਿਡ ਰਿਐਲਿਟੀ ਦਾ ਫਿਊਚਰ ਹੈਗਾ ਆ, ਨਹੀਂ ਹੈਗਾ ਆ? ਜਿੱਤੇ ਮੈਟਾ ਨੇ ਉਹਨੇ ਬਹੁਤ ਮਨੀ ਸਪੈਂਡ ਕੀਤੀ ਸੀ। ਓਕੂਲਸ ਹੋ ਗਿਆ, ਈਵਨ ਐਪਲ ਵਾਲਿਆਂ ਨੇ ਵੀ ਇੱਕ ਆਪਣੀ ਉਹ ਅੱਖਾਂ ਤੇ ਪਾਉਣ ਦੇ ਵਾਲੀ ਉਹ ਬਣਾਈ ਹੋਈ ਸੀਗੀ। ਬਟ ਉਹ ਜਿਹੜੀ ਰੇਬੈਨ ਵਾਲੀ ਮੈਟਾ ਦੇ ਨਾਲ ਕੈਮਰੇ ਵਾਲੀ ਆ, ਉਹ ਕੁਛ ਨਵਾਂ ਜਿਹੜਾ ਉਹ ਲੱਗ ਰਿਹਾ ਵੀ ਸ਼ਾਇਦ ਮੋਸਟ ਲੋਕ ਉੱਧਰਲੇ ਵੱਲ ਨੂੰ ਜਾ ਰਹੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਕੀ ਕੁਛ ਨਵਾਂ ਟੈਕ ਦੇਖਣ ਨੂੰ ਮਿਲ ਰਿਹਾ?
ਰਾਜਕਰਨ ਜਦੋਂ ਆਪਾਂ ਪ੍ਰੈਡਿਕਸ਼ਨ ਦੀ ਗੱਲ ਕਰਦੇ ਆ ਤੇ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਫਿਊਚਰ ਕੀ ਆ ਉਹ ਫਿਊਚਰ ਨੂੰ ਹੀ ਪਤਾ, ਪਰ ਆਪਾਂ ਕੁਝ ਇਦਾਂ ਦੱਸ ਸਕਦੇ ਆ ਵੀ ਅੱਜ ਦੇ ਦਿਨ 'ਚ ਕੀ ਹੋ ਰਿਹਾ, ਤਾਂ ਕਿ ਸਾਡੇ ਸਰੋਤੇ ਤੇ ਵੀਰ ਆਪੇ ਉੱਤੋਂ ਅੰਦਾਜ਼ੇ ਲਾ ਲੈਣ। ਕਿਉਂਕਿ ਫਿਊਚਰ ਦਾ ਕਿਸੇ ਕੋ ਕ੍ਰਿਸਟਲ ਬਾਲ ਤਾਂ ਨਹੀਂ ਹੁੰਦੀ, ਤੇ ਜਿਹੜੀ ਇਨਫੋਰਮੇਸ਼ਨ ਅਨਫੋਰਚੂਨੇਟਲੀ ਕਹਿ ਲਓ ਜਿਹਨੂੰ ਆਪਾਂ ਨੂੰ ਮਿਲਦੀ ਆ, ਉਹ ਕਾਫੀ ਇਨਫੋਰਮੇਸ਼ਨ ਬਾਇਸਡ ਹੁੰਦੀ ਆ, ਕਿ ਜਾਂ ਤੇ ਕੰਪਨੀਜ਼ ਉਹ ਇਨਫੋਰਮੇਸ਼ਨ ਕੱਢਦੀਆਂ ਹੈ ਨਾ ਵੀ ਇਹ ਜੀ ਫਿਊਚਰ ਇਹੀ ਆ, ਤੇ ਜਾਂ ਉਹ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਉਹ ਜਿਹੜੀ ਨੈਗੇਟਿਵਿਟੀ ਤੇ ਹੁੰਦੀ ਹੈ ਵੀ ਨਹੀਂ ਜੀ ਬਿਲਕੁਲ ਫਿਊਚਰ ਨਹੀਂ। ਸੋ ਦੋਨੋਂ ਚੀਜ਼ਾਂ ਐਗਜ਼ਿਸਟ ਕਰਦੀਆਂ। ਮੈਂ ਤੁਸੀਂ ਰੇਬੈਨ ਦੀ ਗੱਲ ਕੀਤੀ, ਮੈਂ ਕੱਲ ਪਰਸੋਂ ਚ ਰਿਪੋਰਟ ਪੜ੍ਹਦਾ ਸੀ ਕਿ ਮੈਟਾ ਨੇ ਯੂਐਸ ਦੀ ਮਾਰਕੀਟ ਦੇ ਉੱਤੇ ਜੋ ਉਹਨਾਂ ਨੇ ਰੇਬੈਨ ਦੇ ਐਨਕਾਂ ਬਾਹਰ ਕੱਢੀਆਂ, ਉਹਨਾਂ ਦੇ ਕਹਿਣ ਮੁਤਾਬਕ ਉਹਦੀ ਬਹੁਤ ਜ਼ਿਆਦਾ ਡਿਮਾਂਡ, ਆਈ ਥਿੰਕ 15,000 ਦੇ ਕਰੀਬ ਉਹਨਾਂ ਦੀ ਪ੍ਰੋਡਕਸ਼ਨ ਸੀ, ਜੇ ਮੈਂ ਸਹੀ ਨਾ ਕਹਾਂ। ਤੇ ਉਹ ਕਹਿੰਦੇ ਵੀ ਇੰਨੀ ਜ਼ਿਆਦਾ ਡਿਮਾਂਡ ਹੋਣ ਦੇ ਕਾਰਨ ਅਸੀਂ ਇੰਟਰਨੈਸ਼ਨਲ ਸ਼ਿਪਮੈਂਟ ਜਿਹੜੀਆਂ ਬੰਦ ਕਰ ਰਹੇ, ਅਸੀਂ ਫੋਕਸ ਕਰਾਂਗੇ ਯੂਐਸ ਮਾਰਕੀਟ ਨੂੰ ਐਟ ਦ ਟਾਈਮ। ਸੋ ਇਹਦੇ ਦੋ ਤਰੀਕੇ ਆ ਉਹਨੂੰ ਦੇਖਣ ਦੇ। ਇੱਕ ਤਰੀਕਾ ਤੇ ਇਹ ਆ ਕਿ ਵਾਕਈ ਉਹਦੀ ਡਿਮਾਂਡ ਬਹੁਤ ਜ਼ਿਆਦਾ, ਠੀਕ ਆ, ਵੀ ਉਹਨਾਂ ਨੇ ਆਪਣੀ ਸਟ੍ਰੈਟਜੀ ਨੂੰ ਇਹ ਕਿਹਾ ਵੀ ਸਾਡੀ ਪ੍ਰੋਡਕਸ਼ਨ ਲਿਮਟਿਡ ਆ ਤੇ ਅਸੀਂ ਉਹਨੂੰ ਯੂਐਸ ਦੇ ਮਾਰਕੀਟ ਨੂੰ ਹੀ ਫੋਕਸ ਕਰਨਾ। ਜਾਂ ਦੂਸਰਾ ਇਹ ਆ ਕਿ ਉਹਦਾ ਜਿਹੜਾ ਰਿਸਪੌਂਸ ਆ ਯੂਐਸ ਤੋਂ ਬਾਹਰ ਜਾਂ ਇਨ ਜਨਰਲ ਦਾ ਰਿਸਪੌਂਸ ਜਿਹੜਾ ਉਹ ਬਹੁਤਾ ਵਧੀਆ ਨਹੀਂ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂਗਾ। ਸੋ ਵੇਖੋ ਇਹ ਕੰਪੋਨੈਂਟ ਦਾ ਜੇ ਬਣ ਗਿਆ ਤਾਂ ਐਗਜ਼ਿਸਟ ਤਾਂ ਰਹੂਗਾ ਹੀ, ਕਿਸੇ ਨਾ ਕਿਸੇ ਐਪਲੀਕੇਸ਼ਨ ਦੇ ਵਿੱਚ ਤਾਂ ਯੂਜ਼ ਹੋਊਗਾ ਹੀ, ਹੈ ਨਾ। ਮੇਬੀ ਐਂਟਰਟੇਨਮੈਂਟ ਦੇ ਵਿੱਚ ਹੋ ਜੇ ਟੂ ਬਿਗਿਨ ਵਿਦ, ਹੈ ਨਾ। ਹੋ ਸਕਦਾ ਉਹ ਤਾਂ ਇਹ ਵੀ ਕਹਿ ਰਹੇ ਆ ਵੀ ਜਿਹੜੀ ਤੁਸੀਂ ਇਵੈਂਚੁਅਲ ਵਰਕ ਫਰੋਮ ਹੋਮ ਦਾ ਜਿਹੜਾ ਆਈਡੀਆ ਹੈਗਾ ਵਾ, ਉਹਦੇ ਵਿੱਚ ਤੁਸੀਂ ਇਹਨੂੰ ਸਿਸਟਮ ਨੂੰ ਯੂਜ਼ ਕਰੋ ਤਾਂ ਕਿ ਤੁਸੀਂ ਰੀਅਲ ਟਾਈਮ ਮੀਟਿੰਗਸ ਕਰ ਸਕੋ ਵਰਚੁਅਲ ਸਪੇਸ ਬਣਾ ਕੇ, ਰਾਈਟ। ਸੋ ਇਦਾਂ ਦੇ ਕੁਝ ਬੈਨੀਫਿਟਸ ਤਾਂ ਸਾਹਮਣੇ ਉਹਦੇ ਹੈਗੇ ਹੀ ਆ, ਪਰ ਉਹ ਕਿੰਨਾ ਕੁ ਸਕਸੈਸਫੁਲ ਹੁੰਦੇ ਆ ਜਾਂ ਨਹੀਂ ਹੁੰਦੇ, ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂਗਾ। ਤੁਸੀਂ ਬਾਕੀ ਗੱਲ ਕੀਤੀ ਹੋਮ ਟੈਕਨੋਲੋਜੀ ਦੀ, ਰਾਈਟ। ਆਪਾਂ CES ਦੀ ਗੱਲ ਕਰ ਰਹੇ ਹਾਂ 2026 ਦੀ ਜੀ। ਸੈਮਸੰਗ ਨੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਮਾਈਕਰੋ RGB TV 130 ਇੰਚ ਦਾ, ਰਾਈਟ, ਸੋ ਉਹ ਲੈ ਕੇ ਆਂਦਾ। ਉਹ ਕਹਿੰਦਾ ਕਿ ਇਹਦੇ ਵਿੱਚ ਇੰਟਰੈਕਟਿਵ AI ਫੀਚਰਸ ਲੈ ਕੇ ਆਂਦੇ ਆ ਉਹਨੇ, ਹੈ ਨਾ। ਰਿਪੋਰਟ ਆ। ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਕੰਪੈਟੀਟਰ LG, ਉਹ ਕਹਿੰਦੇ ਵੀ ਅਸੀਂ ਵੀ ਕਿਹੜੀ ਗੱਲੋਂ ਘੱਟ ਆ, ਉਹ OLED ਜਿਹੜੇ ਹੈਗੇ ਆ ਉਹ ਲੈ ਕੇ ਆਂਦੇ 4K 120 ਹਰਟਜ਼ ਦੇ ਉੱਤੇ, ਤੇ ਅਲਟਰਾ ਥਿਨ ਵਾਲਪੇਪਰ ਸਕਰੀਨ, ਹੈ ਨਾ, ਬਹੁਤ ਹੀ ਪਤਲਾ ਜਿਹੜਾ ਉਹਨਾਂ ਉਹ ਲੈ ਕੇ ਆਂਦਾ। ਤੇ ਤੋਂ ਲੈਦਾ ਆਪਾਂ ਦੇਖਿਆ ਵੀ ਜਿਹੜੇ ਸਮਾਰਟ ਹੋਮ ਡਿਵਾਈਸਿਸ ਆਲਰੇਡੀ ਆਪਾਂ ਘਰ ਦੇ ਵਿੱਚ ਕਾਫੀ ਵਰਤਦੇ ਹਾਂ, ਭਾਵੇਂ ਉਹ ਕੈਮਰਾ ਮੋਨੀਟਰਿੰਗ ਹੋ ਗਿਆ ਜਾਂ ਘਰ ਦੀ ਟੈਂਪਰੇਚਰ ਸੈਂਸਿੰਗ ਹੋ ਗਿਆ ਜਾਂ ਅਲੈਕਸਾ ਟਾਈਪ, ਹੈ ਨਾ, ਹੋਰ ਹੈਗੇ ਆ। ਤਾਂ ਉਹਦੇ ਵਿੱਚ ਵੀ AI ਪਾਵਰ ਜਿਹੜੇ ਹੋਮ ਡਿਵਾਈਸਿਸ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲੇ ਆ। ਉਹਦੇ ਵਿੱਚ AI ਪਾਵਰਡ ਫ੍ਰਿਜ ਹੋ ਗਈਆਂ, ਇੰਟੈਲੀਜੈਂਟ ਲੌਕ ਹੋ ਗਏ, ਕਨੈਕਟਡ ਹੋਮਸ, ਹੈ ਨਾ। ਇਹ ਸਾਰੇ ਦੇ ਵਿੱਚ ਜਿਹੜੀ ਇਨਹੈਂਸਮੈਂਟ ਆਪਾਂ ਨੂੰ ਹੋਮ ਟੈਕਨੋਲੋਜੀ ਦੇ ਵਿੱਚ ਦੇਖਣ ਨੂੰ ਮਿਲੀ। ਨਹੀਂ, ਬਿਲਕੁਲ। ਰੇਬਾਨ ਵਾਲੇ ਦੱਸ ਰਹੇ ਸੀ ਕਿ ਮੈਂ ਥੋੜੀ ਉਸੇ ਗੱਲ ਨੂੰ ਵਿੱਚ ਅੱਗੇ ਐਡ ਕਰਦਾ ਜਾਵਾਂ। ਮਿਡ 2025 ਦੇ ਵਿੱਚ ਉਹਨਾਂ ਦੇ ਰੈਵਨਿਊ ਟ੍ਰਿਪਲ ਹੋ ਗਏ ਸੀਗੇ ਜੀ। ਸੋ ਕਿਉਂਕਿ ਰੇਬਾਨ ਇੱਕ ਵੈਸੇ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਬ੍ਰਾਂਡ ਆ, ਆਈਵੀਅਰ ਨੂੰ ਜਿਹੜਾ ਉਹ ਲੈ ਕੇ ਤੇ ਕੈਮਰਾ ਵਿੱਚ ਆਉਣ ਕਰਕੇ ਲੋਕਾਂ ਨੂੰ ਜਿਹੜੀ ਉਹ ਸਹੂਲਤ ਵੀ ਜਿਹੜੀ ਕਹਿ ਲਓ ਵੀ ਰਹਿੰਦੀ ਆ, ਖਾਸ ਕਰਕੇ ਵਲੋਗਰਾਂ ਲਈ ਤਾਂ ਕੰਮ ਸੈੱਟ ਆ ਉਹਦੇ ਨਾਲ ਵੀ ਉਹ ਚੀਜ਼ਾਂ ਨੂੰ ਰਿਕਾਰਡ ਕਰ ਲੈਣੀਆਂ, ਮੈਟਾ ਤੇ ਸਿੱਧਾ ਜਿਹੜਾ ਆ ਉਹ ਅਪਲੋਡ ਜਿਹੜਾ ਵਗੈਰਾ ਕਰ ਸਕਦੇ। ਹਾਂਜੀ। ਸੋ ਜਦੋਂ ਆਪਾਂ ਉਸ ਕੰਪਨੀ ਦੀ ਸਬ ਵੈਂਡਰ ਦੀ ਰਾਜਕਰਨ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਵੀ ਹੈ ਨਾ ਵੀ ਜੇ ਮੰਨ ਲਓ ਕਿ ਕਿਸੇ ਕੰਪਨੀ ਆ, ਉਹਨੇ ਆਪਣੇ ਸਬ ਵੈਂਡਰ ਤੋਂ ਸਪਲਾਈ ਨੂੰ ਸਿਕਿਉਰ ਕਰਨਾ, ਉਹਨੇ ਕਹਿ ਦਿੱਤਾ ਵੀ ਮੈਨੂੰ 15,000 20,000 ਜਿੰਨਾ ਵੀ ਆਰਡਰ ਮੈਨੂੰ ਤੁਸੀਂ ਦੇ ਦਿਓ। ਹੁਣ ਅੱਗੇ ਉਹਦਾ ਪ੍ਰੋਡਕਟ ਵਿਕਦਾ ਜਾਂ ਨਹੀਂ ਵਿਕਦਾ, ਉਹ ਇੱਕ ਸੈਪਰੇਟ ਸਟੋਰੀ ਆ, ਰਾਈਟ। ਸੋ ਉਹਨਾਂ ਦੀ ਜਿਹੜੀ ਪ੍ਰੋਕਿਉਰਮੈਂਟ ਹੈਗੀ ਆ, ਜੇ ਮੈਟਾ ਆਫ ਕੋਰਸ ਕਰ ਰਹੀ ਆ, ਤੇ ਉਹਨਾਂ ਦੇ ਜਿਹੜੇ ਕੰਪੈਟੀਟਰ ਹੋਣਗੇ ਉਹਨਾਂ ਨੇ ਵੀ ਕੁਛ ਨਾ ਕੁਛ ਉਹਨਾਂ ਦੀ ਸਪਲਾਈ ਚੇਨ ਨੂੰ ਲੌਕ ਕੀਤਾ ਹੋਏਗਾ। ਸੋ ਸਬ ਵੈਂਡਰ ਤਾਂ ਵੱਧ ਜਾਂਦੀ ਆ, ਪਰ ਅੱਗੇ ਉਹ ਗੱਲ ਬਣਦੀ ਹੈ ਜਾਂ ਨਹੀਂ ਬਣਦੀ, ਉਹ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗੂਗਾ। ਟਰੂ ਸਹੀ ਗੱਲ ਆ। ਹਰਵਿੰਦਰ, ਟਰਾਂਸਪੋਰਟੇਸ਼ਨ ਨੂੰ ਲੈ ਕੇ ਕੀ ਦੇਖਣ ਨੂੰ ਮਿਲਿਆ? ਕੀ ਫਿਊਚਰ ਆ ਕਾਰਸ ਦਾ ਜਿਹੜਾ ਉਹ ਨਜ਼ਰ ਆਇਆ? ਟਰਾਂਸਪੋਰਟੇਸ਼ਨ ਦੇ ਕਿਹੜੇ ਆ? ਜਿਹੜਾ ਮਸਕ ਆ ਉਹਨੇ ਟੈਕਸੀ ਤੇ ਟਰੱਕ ਤੇ ਉਹ ਸਾਰੀਆਂ ਚੀਜ਼ਾਂ ਕੁਝ ਸਮਾਂ ਪਹਿਲਾਂ ਵੀ ਜਿਹੜੀਆਂ ਉਹ ਰਿਲੀਜ਼ ਵਗੈਰਾ ਕੀਤੀਆਂ ਸੀ, ਉਸ ਦੇ ਉੱਤੇ ਬਿਲਡਅਪ ਦੇਖਣ ਨੂੰ ਮਿਲਿਆ ਜਾਂ ਕੀ ਸੀਗਾ ਇਸ ਦੇ ਵਿੱਚ? ਹਾਂਜੀ। ਸੋ ਬਹੁਤ ਜ਼ਿਆਦਾ ਜਿਹੜੀਆਂ ਇਨਹੈਂਸਮੈਂਟਸ ਆ ਉਸ ਤਰੀਕੇ ਦੀਆਂ ਤੇ ਆਪਾਂ ਨੂੰ ਦੇਖਣ ਨੂੰ ਨਹੀਂ ਹੈਗੀਆਂ, ਪਰ ਇਹਦੇ 'ਚ ਇੱਕ ਚੀਜ਼ ਇਹ ਹੈ ਕਿ ਅਫੀਲਾ ਕਰਕੇ ਨਾ, ਜਿਹੜੀ ਮੈਂ ਰਿਪੋਰਟ ਪੜ੍ਹ ਰਿਹਾ ਸੀ, ਸੋਨੀ ਹਾਂਡਾ ਦਾ ਕੋਲੈਬੋਰੇਟਿਵ EV ਆ, ਇਲੈਕਟ੍ਰੀਕਲ ਵਹੀਕਲ, ਉਹਦਾ ਨਾਂ ਅਫੀਲਾ ਵਾ। ਉਹਨੇ ਬੜੇ ਚਿਰ ਦੇ ਉੱਤੋਂ ਕਹਿ ਰਹੇ ਸੀ ਕਿ ਇਹ ਜਿਹੜੀ ਆ ਇਹ ਅਸੀਂ ਲੈ ਕੇ ਆਵਾਂਗੇ, ਹੈ ਨਾ। ਸੋ ਉਹ ਜਿਹੜੀ ਉਹ
ਸਾਹਮਣੇ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਨਾ। ਹੂੰ ਉਹਦੀ ਉਹਨਾਂ ਜਿਹੜਾ ਡਿਸਪਲੇ ਉਹ ਕੀਤਾ ਗਿਆ 90,000 ਤੋਂ ਜਿਹੜੀ ਇਹ ਕਾਰ $90,000 ਤੋਂ ਇਹ ਜਿਹੜੀ ਕਾਰ ਆ ਸ਼ੁਰੂ ਹੋ ਗਈ ਆ ਤੇ ਤਕਰੀਬਨ ਇਹਦੇ 'ਚ 40 ਦੇ ਕਰੀਬ ਜਿਹੜੇ ਸੈਂਸਰ ਹੈਗੇ ਆ। ਸੋ ਹੂੰ ਉਹ ਦੇਖਣ ਨੂੰ ਤਾਂ ਬਹੁਤ ਸੋਹਣੀਆਂ ਗੁੱਡ ਕੰਪੀਟੀਸ਼ਨ ਆ ਮੈਨੂੰ ਲੱਗਦਾ ਈਵੀ ਦੇ ਵਿੱਚ। ਤੇ ਉਹ ਕਹਿੰਦੇ ਆ ਕਿ 2026 ਦੇ ਵਿੱਚ ਆਪਾਂ ਉਹਨੂੰ ਲੈ ਕੇ ਆਵਾਂਗੇ। ਸੋ ਉਹ ਉਹਦੇ ਨਾਲ ਦੇ ਨਾਲ ਰਾਜਕਨ ਇਹ ਵੀ ਕਲੇਮ ਕਰਦੇ ਪਏ ਆ ਕਿ ਉਹਦੇ ਵਿੱਚ ਵੈਰੀ ਰਿਚ ਡਿਜੀਟਲ ਐਕਸਪੀਰੀਅੰਸ ਹੋਣਗੇ, ਹੈ ਨਾ। ਸੋ ਹੂੰ ਹੂੰ ਆਪਾਂ ਨੂੰ ਇਹ ਸਾਰੀ ਚੀਜ਼ ਦਾ ਪਤਾ ਵੀ ਜਿਹੜਾ ਡਿਜੀਟਲ ਐਕਸਪੀਰੀਅੰਸ ਤੋਂ ਜੇ ਅਸੀਂ ਟੈਸਲਾ ਦੇ ਵੱਲ ਦੇਖੀਏ ਤੇ ਉਹ ਸਾਰੇ ਤੋਂ ਪਹਿਲਾਂ ਈਵੀ ਦੇ ਵਿੱਚ ਕਾਫੀ ਸਕਸੈਸਫੁਲ ਹੋਏ ਆ। ਉਸ ਤੋਂ ਬਾਅਦ ਹੋਰ ਕੰਪਨੀਆਂ ਨੇ ਵੀ ਈਵੀ ਲੈ ਕੇ ਆਂਦੀਆਂ, ਕੁਝ ਸਕਸੈਸਫੁਲ ਹੋਏ, ਕੁਝ ਨਹੀਂ ਹੋਏ, ਪਰ ਸਾਰਿਆਂ ਦੀ ਹੈਗੀਆਂ। ਪਰ ਇਹ ਜਿਹੜਾ ਕੋਲੈਬੋਰੇਟਿਵ ਐਫਰਟ ਆ ਇਹਦੇ ਬਾਰੇ ਕਾਫੀ ਜ਼ਿਆਦਾ, ਕਿਉਂਕਿ ਦੋਵੇਂ ਹੰਡੇ ਵਰਤੇ ਆ। ਹੋਂਡਾ ਦੀ ਕਾਰ ਟੈਕਨੋਲੋਜੀ ਤੇ ਸੋਨੀ ਦਾ ਇੰਟਰੈਕਟਿਵ ਡਿਜੀਟਲ ਟੈਕਨੋਲੋਜੀ, ਇਹਨਾਂ ਦਾ ਮਰਜ ਕਰਕੇ ਇੱਕ ਉਹਨਾਂ ਈਵੀ ਬਾਹਰ ਕੱਢਣੀ ਸੀ ਤੇ ਕਾਫੀ ਇਹਦੀ ਮਾਰਕੀਟ ਦੇ ਵਿੱਚ ਜਿਹੜੀ ਗੱਲਬਾਤ ਉਹ ਚੱਲਦੀ ਪਈ ਸੀ। ਪਰ ਹੁਣ ਉਹ ਕਹਿੰਦੇ ਕਿ 2026 ਦੇ ਵਿੱਚ ਆਊਗੀ। ਜਦੋਂ ਇਹਦੀ ਆਊਗੀ ਆਪਾਂ ਇਹਦਾ ਐਨਾਲਿਸਿਸ ਕਰਕੇ ਦੇਖਾਂਗੇ ਵੀ ਕਿੰਨਾ ਕੁ ਵਧੀਆ। ਪਰ ਉਹ ਜਿਹੜੀ ਚੀਜ਼ ਆਪਾਂ ਨੂੰ CES ਵਿੱਚ ਦੇਖਣ ਨੂੰ ਮਿਲੀ। ਬਾਕੀ ਦੇ ਜਿਹੜੇ ਟੈਕ ਫਰਮਸ ਆ ਉਹਨਾਂ ਵੱਧ ਤੋਂ ਵੱਧ, ਕਿਉਂਕਿ ਤੁਹਾਨੂੰ ਚੇਤਾ ਹੋਏਗਾ ਕਿ ਟੈਸਲਾ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਰੌਲਾ ਪੈਂਦਾ ਉਹ ਪੈਂਦਾ ਉਹਨਾਂ ਦੇ ਸੈਂਸਰ ਦੀ, ਸਪੈਸ਼ਲੀ ਸੇਫਟੀ ਨੂੰ ਲੈ ਕੇ। ਸੇਫਟੀ ਦੇ ਐਗਜ਼ੈਕਟਲੀ ਇਹ ਵੀ ਗੱਲ ਹੋਈ ਆ ਕਿ ਜਿਹੜੀ ਟੈਸਲਾ ਦੀ ਸੇਫਟੀ ਆ ਉਹਦੇ ਬਾਰੇ ਕਾਫੀ ਗੱਲਾਂ ਬਾਤਾਂ ਮਾਰਕੀਟ ਕੈਮਰਾ ਵਰਸਸ ਲਾਈਡਾਰ ਦਾ ਇਸ਼ੂ ਜਿਹੜਾ ਉਹ ਅਕਸਰ ਆ ਜਾਂਦਾ ਵੀ ਵਿਚ ਇਜ਼ ਬੈਟਰ। ਸੋ ਬਾਕੀ ਨੇ ਟੈਕ ਫਰਮ ਨੇ ਸਾਰਿਆਂ ਨੇ ਇਹ ਓਪਰਚੁਨਿਟੀ ਲਈ ਤੇ ਉਹਨਾਂ ਆਪਣੇ ਆਪ ਨੂੰ ਪੁਸ਼ ਕੀਤਾ ਕਿ ਆਪਾਂ ਵੀ ਆਰ ਵਰਕਿੰਗ ਟੁਵਰਡਸ ਐਡਵਾਂਸ ਸੇਫਟੀ ਐਂਡ ਸੈਂਸਿੰਗ ਸਿਸਟਮ ਫॉर ਵਹੀਕਲਸ। ਕਿਉਂਕਿ ਇਹ ਇਕੱਲੇ ਵੈਂਡਰਸ ਦੀ ਗੱਲ ਨਹੀਂ, ਸਬ ਵੈਂਡਰਸ ਵੀ ਇਹਦੇ ਵਿੱਚ ਗੱਲ ਕਰ ਰਹੇ ਆ। ਤੇ ਉਹਦੇ ਵਿੱਚ ਜਿਹੜੀ ਕਹਿੰਦੇ ਕਿ ਅਸੀਂ ਨਵੀਂ ਟੈਕਨੋਲੋਜੀ ਲੈ ਕੇ ਆਵਾਂਗੇ ਉਹ ਹੈਗਾ 3D ਕੈਬਿਨ ਮੋਨੀਟਰਿੰਗ। ਠੀਕ ਆ, ਕਿ ਕੈਬਿਨ ਦੇ ਵਿੱਚ ਕੀ ਚੱਲ ਰਿਹਾ ਵਾ ਤੇ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਰੀਅਲ ਟਾਈਮ ਉਹਨੂੰ ਯੂਜ਼ ਕਰ ਸਕੇ। ਉਸ ਮਿਸਾਲ ਦੇ ਤੌਰ ਤੇ ਜੇ ਕਿਸੇ ਨੇ ਜੇ ਬੈਲਟ ਨਹੀਂ ਲਾਈ ਜਾਂ ਕੋਈ ਪੈਸ ਆਊਟ ਹੋ ਗਿਆ ਬੰਦਾ, ਰੱਬ ਨਾ ਕਰੇ, ਤੇ ਉਹਦੇ ਵਿੱਚ ਉਹ ਜਿਹੜੀ ਕਾਰ ਆ ਤੁਹਾਨੂੰ ਸੇਫਟੀ ਜਾਂ ਹਸਪੀਟਲ ਵਗੈਰਾ ਵਿੱਚ ਲੈ ਜਾ ਸਕਦੀ। ਸ਼ਾਇਦ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਪਰ ਅਗੇਨ ਟੈਕਨੋਲੋਜੀ ਦੇ ਦੋ ਪਾਸੇ ਹੁੰਦੇ ਆ ਨਾ, ਇੱਕ ਪਾਸ ਬੈਨੀਫਿਟ ਹੈਗਾ ਪਰ ਦੂਸਰੀ ਚੀਜ਼ ਇਹ ਹੈ ਕਿ ਲਗਾਤਾਰ ਜਦੋਂ ਕੈਬਿਨ ਦੇ ਵਿੱਚ 3D ਕੈਬਿਨ ਮੋਨੀਟਰਿੰਗ ਹੋ ਰਹੀ ਹੈ ਤੇ ਤੁਹਾਡੀ ਪ੍ਰਾਈਵੇਸੀ ਜਿਹੜੀ ਉਹ ਕਾਰ ਦੇ ਵਿੱਚ ਕਿੱਥੇ ਗਈ। ਇਹ ਵੀ ਚੀਜ਼ਾਂ ਕੁਛ ਹੈ ਨਾ ਦਿਮਾਗ ਦੇ ਵਿੱਚ ਆਉਂਦੀਆਂ ਵਾ। ਪਰ ਆਪਣੇ ਆਪ ਨੂੰ ਸੇਫਟੀ ਤੇ ਸਿਕਿਉਰਿਟੀ ਦੇ ਜਿਹੜੇ ਆ ਖਾਸ ਤੌਰ ਦੇ ਉੱਤੇ ਮੋਬਿਲਿਟੀ ਵਹੀਕਲਸ ਦੇ ਉੱਤੇ, ਸਮਾਰਟ ਵਹੀਕਲਸ ਦੀ ਗੱਲ ਕਰੀ ਤੇ ਉਹਨੇ ਆਪਣੇ ਆਪ ਨੂੰ ਇਸ ਪਾਸੇ ਨੂੰ ਪੁਸ਼ ਕੀਤਾ। ਮੈਂ ਦੇਖ ਰਿਹਾ ਸੀਗਾ ਜਿਹੜੇ ਸੋਨੀ ਹੋਂਡਾ ਦੀ ਮੋਬਿਲਿਟੀ ਜਿਹੜੀ ਅਫੀਲਾ 1 ਉਹ ਕਹਿੰਦੇ ਵੀ ਆਊਟ ਆਫ ਡੇਟ ਨਜ਼ਰ ਲੱਗ ਰਹੀ ਆ। ਹਰ ਇੱਕ ਦਾ ਓਬਵੀਅਸਲੀ ਆਪੋ ਆਪਣੀ ਜਿਹੜੀ ਹੋ ਰਹੀ ਆ ਰਾਏ ਹੈਗੀ ਆ। ਐਨਗੈਜਟ ਜਿਹੜੇ ਆ ਉਹਨਾਂ ਨੇ ਜਿਹੜਾ ਆ ਇਸ ਤਰੀਕੇ ਦੇ ਨਾਲ ਜਿਹੜਾ ਉਹ ਲਿਖਿਆ ਵੀ 90,000 ਦੀ ਕਹਿੰਦੇ ਵੀ ਇਹ ਕਾਰ ਆ। ਇਟ ਫੀਲਸ ਲਾਈਕ ਵੀ ਸੋਨੀਜ਼ ਪਲੇਸਟੇਸ਼ਨ ਔਨ ਵੀਲਸ ਐਕਸਪੈਰੀਮੈਂਟ। ਕਹਿੰਦੇ ਵੀ ਇਹ ਸਾਨੂੰ ਇਸ ਤਰੀਕੇ ਦਾ ਜਿਹੜਾ ਉਹ ਮਹਿਸੂਸ ਹੋਇਆ ਹੈਗਾ ਆ। ਸੋ ਆਬਵੀਅਸਲੀ ਹਰ ਇੱਕ ਤੁਸੀਂ ਰਾਜਗਰ ਬਲੌਗਿੰਗ ਪੜ੍ਹਦੇ ਹੋ ਨਾ ਤੇ ਬੜੀ ਇੰਟਰਸਟਿੰਗ ਤੇ ਹਾਸੇ ਵਾਲੀ ਚੀਜ਼ਾਂ ਸਾਹਮਣੇ ਆਉਂਦੀਆਂ। ਹੁਣ ਆ ਜਿਹੜੀ ਆਪਾਂ ਗੱਲਾਂ ਬਾਤਾਂ ਕਰ ਰਹੇ ਕੰਜ਼ਿਊਮਰ ਇਲੈਕਟ੍ਰੋਨਿਕਸ ਦੀਆਂ, ਇਹਦੇ ਵਿੱਚ ਮੈਂ ਇੱਕ ਬਲੌਗ ਪੜ੍ਹਦਾ, ਇਹ ਕਹਿੰਦਾ ਯਾਰ ਇਹਦੇ ਵਿੱਚ ਤਾਂ ਹੈ ਹੀ ਕੁਛ ਨਹੀਂ ਹੈ। ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋ ਦਾ ਨਾਂ ਚੇਂਜ ਕਰਕੇ ਰੱਖ ਦੇਣਾ ਚਾਹੀਦਾ ਹੈ ਕਸਟਮਰ ਈਟਿੰਗ ਸ਼ਿਟ। ਸੋ ਕਹਿੰਦਾ ਜੇ ਆਪਣਾ ਓਪੀਨੀਅਨ ਹੈ ਨਾ ਇਸ ਚੀਜ਼ ਨੂੰ ਲੈ ਕੇ, ਮੈਂ ਬਹੁਤ ਕਾਰਾਂ ਦਾ ਉਹ ਨਹੀਂ ਹੈਗਾ ਸ਼ਕੀਨ ਨਹੀਂ ਹੈਗਾ। ਸਭ ਮੈਨੂੰ ਤਾਂ ਕਾਰ ਦੇਖਣ ਨੂੰ ਵਧੀਆ ਲੱਗੀ ਨਾ। ਬਾਕੀ ਮੈਂ ਅੱਗੇ ਗਿਆ ਐਡ ਤਾਂ ਉਹਦਾ ਮੈਂ ਦੇਖ ਰਿਹਾ ਵੀ ਜਦੋਂ ਤੁਸੀਂ ਵੀ ਟੀਵੀ ਤੇ ਹੁੰਦੇ ਜਾਂ ਇਦਾਂ ਹੁੰਦੇ ਬਹੁਤ ਚੱਲਦੀ ਹੈ ਜੀ ਅਫੀਲਾ ਦੀ, ਬਹੁਤ ਤਰ੍ਹਾਂ ਦੀ, ਬਹੁਤ ਚਿਰ ਤੋਂ ਦੇਖਦੇ ਜਿਹੜੇ ਉਹ ਆ ਰਹੇ ਸੀਗੇ। ਸੋ ਪਰ ਦੇਖੋ ਅੱਗੇ ਬਣਦਾ ਕੀ ਆ। ਹੁਣ ਤੁਸੀਂ ਦੇਖੋ ਵੀ ਕੰਜ਼ਿਊਮਰ ਲੈਵਲ ਜਿੱਦਾਂ ਰੋਬੋਟਿਕਸ ਦੀ ਗੱਲ ਕੀਤੀ, ਇੱਕ ਨਾਈਕੋ ਰੋਬੋਟਿਕ ਆ ਜਿਹੜੇ ਲੋਕ ਲਿਮਿਟਿਡ ਮੋਬਿਲਿਟੀ ਵਾਲੇ ਆ ਉਹਨਾਂ ਨੂੰ ਚੁੱਕਣ ਦੇ ਲਈ ਉਹਨਾਂ ਨੇ ਬਣਾਇਆ। ਇੱਕ ਲਾਂਡਰੀ ਤੁਹਾਡੇ ਜਿਹੜੇ ਕੱਪੜੇ ਜੋੜਨ ਵਾਲਾ LG ਦਾ ਕਲੋਇਡ ਕਰਕੇ ਆ, ਉਹ ਆ ਗਿਆ ਆ। ਤੁਹਾਡੇ ਛਿੱਤਰਾਂ ਦੇ ਵਿੱਚ ਯਾਨੀ ਸ਼ੂਜ਼ ਦੇ ਵਿੱਚ, ਸਨੀਕਰਸ ਦੇ ਵਿੱਚ ਰੋਬੋਟਿਕ ਉਹ ਆ ਗਏ ਆ। ਹੱਥ ਦੇ ਵਿੱਚ ਹੈਪਟਿਕ ਫੀਡਬੈਕ ਵਾਲੀ ਜਿਹੜੀ ਘੜੀ ਉਹ ਆ ਗਈ ਵੀ ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨ ਮੈਟਾ ਵਾਲੇ ਉਹ ਜਿਹੜੇ ਉਹ ਲੈ ਕੇ ਆ ਰਹੇ ਆ। ਸੋ ਯੂ ਨੇਮ ਇਟ ਦੇ ਹੈਵ ਇਟ। ਸੋ ਇੱਕ ਹੋਰ ਬੜੀ ਇੰਟਰਸਟਿੰਗ ਤੇ ਹਾਸੇ ਵਾਲੀ ਮੈਨੂੰ ਗੈਜਟਸ ਲੱਗੀ ਹੈ, ਉਹਦਾ ਕਾਫੀ ਨਾਮ ਪਪੂਲਰ ਆ। ਇਹ ਆ ਕੇ ਤੁਹਾਡੀ ਟਾਇਲਟ ਸੀਟ ਦੇ ਉੱਪਰ ਲੱਗ ਜਾਂਦੀ ਆ ਐਂਡ ਲੁੱਕ ਐਟ ਦ ਕੁਆਲਿਟੀ ਆਫ ਵੇਖ ਲਓ ਮਤਲਬ ਕੀ ਕਿੱਥੇ ਪਹੁੰਚ ਗਿਆ। ਬਿਮਾਰੀ ਜੇ ਕੋਈ ਤੁਹਾਨੂੰ ਹੋਏ ਤੇ ਉਹਨੂੰ ਐਨਾਲਿਸਿਸ ਉਹਦਾ ਕਰ ਸਕਦੀ ਆ। ਪਰ ਇਹ ਸਾਰੇ ਕਾਸੇ ਦੇ ਵਿੱਚ ਹਰਵਿੰਦਰ ਵਾਂਟ ਟੂ ਟਾਕ ਅਬਾਊਟ ਦਿਸ ਟੂ, ਇਜ਼ ਇਟ ਟੂ ਮਚ ਇਲੈਕਟ੍ਰੋਨਿਕਸ?
ਹਾਂਜੀ ਇਜ਼ ਇਟ ਸੌਰੀ ਟੂ ਮਚ ਇਲੈਕਟ੍ਰੋਨਿਕਸ ਲਾਈਕ ਉਹ ਤਾਂ ਹੈ ਹੀ ਹੈ ਕੁਝ ਰਾਜਕਨ। ਕੁਝ ਲਾਈਕ ਕੁਝ ਜ਼ਿਆਦਾ ਨਹੀਂ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਆਪਾਂ ਇਸ ਨੂੰ ਵਾੜ ਲਿਆ ਸਮਾਰਟ ਆ ਚਾਹੀਦਾ AI ਚਾਹੀਦੀ ਹਰ ਥਾਂ ਦੇ ਉੱਤੇ ਇਜ਼ਨਟ ਇਟ ਟੂ ਮਚ ਹੂੰ। ਹਾਂਜੀ ਇਹ ਤਾਂ ਸਬਜੈਕਟਿਵ ਵਰਡ ਹੀ ਹੈ ਨਾ, ਟੂ ਮੱਚ ਦੀ ਗੱਲ। ਮੈਂ ਕਿਸੇ ਦੀ ਗੱਲ ਸੁਣਦਾ ਸੀ ਥੋੜੇ ਦਿਨ ਪਹਿਲਾਂ। ਚਲੋ ਆਪਾਂ ਓਪੀਨੀਅਨ ਵਿੱਚ ਦਿੰਦੇ ਰਹਿੰਦੇ, ਸ਼ੋਅ ਜਿਹੜਾ ਯਾ ਇੰਟਰਸਟਿੰਗ ਚਲੋ ਬਣਿਆ ਹਾਂ ਰਹਿੰਦਾ। ਰਾਏ ਆਪਣੀ ਉਹਦੇ ਰੱਖਣੀ ਵਿੱਚ ਇਹ ਚਾਹੀਦੀ ਆ ਆ ਕਿ ਆਮ ਤੌਰ ਦੇ ਉੱਤੇ ਲੋਕੀ ਇਹ ਕਹਿੰਦੇ ਆ ਭਾਈ ਕਿ ਸਾਡੇ ਕੋਲ ਸਮਾਂ ਨਹੀਂ ਹੈਗਾ, ਹੈ ਨਾ? ਹੂੰ ਕੰਮ ਕਰਨ ਠੀਕ ਨੂੰ ਹੈ ਸਮਾਂ ਨਹੀਂ ਹੈਗਾ। ਪਰ ਪ੍ਰੈਕਟੀਕਲੀ ਇਹ ਦੇਖਿਆ ਜਾਏ ਕਿ ਪਹਿਲੇ ਟਾਈਮਾਂ ਦੇ ਵਿੱਚ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੁਨੇਹਾ ਪਹੁੰਚਾਉਣਾ ਹੁੰਦਾ ਸੀ ਤੇ ਕਿੰਨੇ ਦਿਨ ਲੱਗਦੇ ਸੀ, ਚਿੱਠੀ ਪੱਤਰ ਚੱਲਦੇ ਸੀ। ਉਹ ਸਾਰਾ ਟਾਈਮ ਸੇਵ ਹੋਇਆ। ਆਪਾਂ ਕੰਪਿਊਟਰ ਤੇ ਕੋਈ ਕੰਮ ਕਰਦੇ ਹਾਂ, ਕੋਈ ਚਿੱਠੀ ਲੈਟਰ ਲਿਖਣੀ ਆ, ਹੈ ਨਾ, ਝੱਟ ਭੇਜ ਦਈਦੀ ਆ। ਜਾਂ ਹੋਰ ਅਗਵਾਈ ਖੇਤੀ ਦੀ ਆਪਾਂ ਐਗਜ਼ਾਮਪਲ ਲੈ ਲਈਏ ਤੇ ਉਹਦੇ ਵਿੱਚ ਕਿੰਨਾ ਟਾਈਮ ਬਲਦਾਂ ਨਾਲ ਖੇਤੀ ਕਰਦਿਆਂ ਦਿਨ ਲੱਗ ਜਾਂਦੇ ਹੁੰਦੇ ਸੀ। ਹੁਣ ਉਹ ਕੰਮ ਟਰੈਕਟਰਾਂ ਉੱਤੇ, ਉਹ ਵੀ ਆਟੋਮੇਟਿਡ ਟਰੈਕਟਰ ਆ ਗਏ ਆ। ਸੋ ਕਹਿਣ ਦਾ ਮਤਲਬ ਪ੍ਰੈਕਟੀਕਲੀ ਤਾਂ ਬੰਦੇ ਕੋਲ ਟਾਈਮ ਬਹੁਤ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ ਜਿਹੜੇ ਕੰਮ ਆ ਟਾਈਮ ਬਹੁਤ ਵੱਧ ਜ਼ਿਆਦਾ ਗਿਆ ਹੋ ਗਿਆ। ਪਰ ਫਿਰ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਆ। ਸੋ ਇਹਦਾ ਮਤਲਬ ਇਹ ਆ ਵੀ ਆਪਾਂ ਕੁਛ ਨਾ ਕੁਛ ਕਿਤੇ ਨਾ ਕਿਤੇ ਗਲਤ ਹੋ ਰਿਹਾ, ਹੈ ਨਾ, ਚੀਜ਼ਾਂ ਦੇ ਕਿਹੜੇ ਨਾਲ ਡਿਸਕਨੈਕਟ ਆ ਕੁਝ ਡਿਸਕਨੈਕਟ ਆ। ਸੋ ਆ ਵੀ ਚੀਜ਼ਾਂ ਸਾਰੀਆਂ ਹੈਗੀਆਂ ਕਿ ਐਗਜ਼ਿਸਟ ਕਰਦੀਆਂ, ਕਿਉਂਕਿ ਇੱਕ ਦੁਨੀਆ ਵੱਡੀ ਮੰਡੀ ਬਣ ਚੁੱਕੀ ਆ ਤੇ ਉਹਦੇ ਵਿੱਚ ਹਰ ਇੱਕ ਚੀਜ਼ ਦੀ ਕਿਸੇ ਨਾ ਕਿਸੇ ਲੈਵਲ, ਕਿਉਂਕਿ ਇਹ ਤਾਂ ਨਹੀਂ ਵੀ ਸਾਰੇ ਲੋਕਾਂ ਨੇ ਸਾਰੀਆਂ ਚੀਜ਼ਾਂ ਵਰਤਣੀਆਂ ਹੁੰਦੀਆਂ। ਨਹੀਂ ਉਹਨੇ ਹੁੰਦੀ ਸਮਾਲ ਪਾਰਟ ਆਫ ਦਾ ਬਿਜ਼ਨਸ ਹੀ ਦੇਖਣਾ ਹੁੰਦਾ ਤੇ ਉਹਦੇ ਵਿੱਚ ਨੀਸ਼ ਮਾਰਕੀਟ ਸਟੱਡੀ ਕਰਦੇ ਆ ਕਿ ਆਹ ਚੀਜ਼ ਦੀ ਕਿੰਨੀ ਮਾਰਕੀਟ ਐਗਜ਼ਿਸਟ ਕਰਦੀ ਆ। ਸੋ ਜੇ ਮੈਨੂੰ ਵੀ ਕੁਛ ਫ੍ਰੈਕਸ਼ਨ ਆਫ ਦਾ ਪਰਸੈਂਟੇਜ ਵੀ ਲੋਕੀ ਉਸ ਪ੍ਰੋਡਕਟ ਨੂੰ ਲੈਣਾ ਚਾਹੁੰਦੇ ਆ ਜਾਂ ਮਾਰਕੀਟ ਐਗਜ਼ਿਸਟ ਕਰਦੀ ਆ ਤੇ ਉਹ ਚੀਜ਼ ਸਾਡੇ ਸਾਹਮਣੇ ਆ ਜਾਂਦੀ ਆ। ਇਹ ਸਾਰੀ ਚੀਜ਼ਾਂ ਮੈਂ ਦੱਸ ਦਵਾਂ ਰਾਜਕਰਨ, ਤੁਸੀਂ ਜਿਹੜੀ ਗੱਲ ਪਹਿਲਾਂ ਕੀਤੀ ਉਹਦਾ ਜਵਾਬ ਦੇ ਵਿੱਚ, ਵੀ ਇਹ ਜਿਹੜੀ ਚੀਜ਼ਾਂ ਟੂ ਮੱਚ ਇਲੈਕਟ੍ਰੋਨਿਕਸ, ਇਹਨਾਂ ਦੀ ਮਾਰਕੀਟ ਐਗਜ਼ਿਸਟ ਕਰਦੀ ਆ ਇੱਕ ਪ੍ਰੋਪਰ ਬਕਾਇਦਾ ਕਿ ਜਦੋਂ ਕੋਈ ਪ੍ਰੋਡਕਟ ਬਣਦਾ ਉਹਦੇ ਉੱਤੇ ਇਨਵੈਸਟਮੈਂਟ ਹੁੰਦੀ ਆ, ਉਹਦੀ ਮਾਰਕੀਟ ਸਟੱਡੀ ਕੀਤੀ ਜਾਂਦੀ ਆ। ਸੋ ਇਹ ਜਿਹੜੀ ਸਾਰੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਇਹਨਾਂ ਦੀ ਮਾਰਕੀਟ ਐਗਜ਼ਿਸਟ ਕਰਦੀ ਆ, ਤਾਂ ਕਰਕੇ ਇਹ ਦੁਨੀਆ ਦੇ ਵਿੱਚ ਪ੍ਰੋਡਕਟ ਆਏ ਆ। ਸੋ ਇਹ ਜੀ। ਤਾਂ ਜਿਹੜਾ ਉਹ ਹੈਗਾ ਆ। ਬਾਕੀ ਕੁਝ ਪ੍ਰੋਡਕਟ ਆਮ ਪ੍ਰੀਟੀ ਸ਼ੋਰ ਇਦਾਂ ਦੇ ਵੀ ਹੋਣਗੇ ਜਿਹੜੀ ਲੋੜ ਵੀ ਨਹੀਂ, ਉਹ ਵੀ ਤੁਹਾਨੂੰ ਜਿਹੜੀ ਉਹ ਬਣਾ ਕੇ ਵੇਚੇ ਜਾਂਦੇ ਆ। ਚਲੋ ਹਾਂਜੀ, ਆਈਡੀਆਜ਼ ਨੇ ਕਈ ਦੀ ਸਾਨੂੰ ਇਹ ਵੀ ਮਾਰਕੀਟ ਲੱਗਦਾ ਨਾ, ਕ੍ਰੀਏਟ ਕੀਤੀ ਜਾਂਦੀ ਵੀ ਆ ਸਾਨੂੰ ਇਹ ਵੀ ਲੱਗਦਾ ਰਾਜਕਰਨ ਕਿ ਦੇਖੋ ਸਾਡਾ ਜਿਹੜਾ ਕਈ ਵਾਰ ਜਿਹੜੀ ਜਗ੍ਹਾ ਤੋਂ ਆਪਾਂ ਆਏ ਹਾਂ ਉੱਥੋਂ ਦਾ ਕਲਚਰ ਡਿਫਰੈਂਟ ਹੈ, ਇੱਥੇ ਦਾ ਥੋੜਾ ਡਿਫਰੈਂਟ ਹੈ। ਮਿਸਾਲ ਦੇ ਤੌਰ ਤੇ ਤੁਸੀਂ ਰੋਬੋਟਸ ਦੀ ਗੱਲ ਕੀਤੀ, ਰਾਈਟ? ਐਕਸੈਸਿਬਿਲਿਟੀ ਐਂਡ ਇਨਕਲੂਜਨ ਇੱਕ ਹੋਰ ਵੱਡੀ ਚੀਜ਼ ਸੀ ਇਸ ਦੀ ਹਾਈਲਾਈਟ ਵਿੱਚ, ਜਿਹਨੂੰ ਅਸਿਸਟਿਵ ਟੈਕਨੋਲੋਜੀਜ਼ ਵੀ ਕਹਿੰਦੇ ਆ। ਅਸਿਸਟਿਵ ਟੈਕਨੋਲੋਜੀ ਦੇ ਵਿੱਚ ਕਈ ਸਟਾਰਟਅਪਸ ਜਿਹੜੇ ਕੰਮ ਕਰਦੇ ਪਏ ਡਿਜੀਟਲ ਹੈਲਥ ਉੱਤੇ, ਲੌਂਗੇਵਿਟੀ ਲੌਂਜੀਵਿਟੀ ਹੈਲਥ ਉੱਤੇ, ਹੈ ਨਾ, ਜਾਂ ਹੋਰ ਕ੍ਰੀਏਟਿਵ ਪਲੇਟਫਾਰਮਸ ਆ। ਉਹਦਾ ਰਾਜਕਰਨ ਇਹ ਆ ਕਿ ਦੇਖੋ ਸਿਆਣੀ ਉਮਰ ਦੇ ਵਿੱਚ ਜਿੱਥੇ ਨਰਸਿੰਗ ਹੋਮਸ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ, ਜਾਂ ਜਨਰਲ ਬੰਦੇ ਨੇ ਘਰੇ ਵੀ ਰਹਿਣਾ ਹੋਏ, ਬੰਦਾ ਨਹੀਂ ਮੋਬਿਲ ਹੋ ਸਕਦਾ। ਆਪਣੀ ਗੱਲ ਹੋਰ ਹੁੰਦੀ ਸੀ, ਸਾਂਝੇ ਪਰਿਵਾਰ ਸੀ ਉਹਦੇ ਵਿੱਚ, ਹੈ ਨਾ, ਜਿਹੜੇ ਬਜ਼ੁਰਗ ਸੀ ਉਹਨਾਂ ਦੇ ਜਿਹੜੇ ਯੰਗ ਬੱਚੇ ਆ ਜਾਂ ਬੱਚੇ ਆ ਛੋਟੇ, ਉਹ ਹੈਲਪ ਕਰਦੇ ਸੀ। ਹੁਣ ਇੱਥੇ ਘਰ ਫੈਮਿਲੀ ਜਿਹੜੀਆਂ ਨਿਊਕਲੀਅਰ ਆ, ਸੋ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਲੋੜ ਆ, ਹੈ ਨਾ। ਜਿੱਦਾਂ ਮਿਸਾਲ ਦੇ ਤੌਰ ਤੇ ਕਿਸੇ ਨੂੰ ਰੱਬ ਨਾ ਕਰੇ ਨਾ ਕੋਈ ਇਦਾਂ ਦੀ ਬਿਮਾਰੀ ਲੱਗ ਜਾਂਦੀ ਜਿਹਦੇ ਕਰਕੇ ਮੋਬਿਲਿਟੀ ਉਹਦੀ ਘਟ ਜਾਂਦੀ ਆ, ਤੇ ਉਹ ਪਰ ਬੰਦਾ ਤਾਂ ਐਗਜ਼ਿਸਟ ਕਰਦਾ ਹੀ ਹੈ ਨਾ, ਉਹਨੂੰ ਲੋੜ ਆ ਉਹਨਾਂ ਚੀਜ਼ਾਂ ਦੀ, ਵੀ ਕੋਈ ਉਹਦੀ ਅਸਿਸਟਿਵ ਚੀਜ਼ਾਂ ਦੇ ਵਿੱਚ ਅਸਿਸਟਿਵ ਟੈਕਨੋਲੋਜੀ ਉਹਦੀ ਹੈਲਪ ਕਰੇ। ਸੋ ਉਸ ਚੀਜ਼ ਦੇ ਵਿੱਚ ਜਿਹੜੇ ਰੋਬੋਟਿਕਸ ਆ, ਕਾਫੀ ਜਿਹੜੀ ਰਿਸਰਚ ਆ ਹੋ ਰਹੀ ਆ। ਇੱਕ ਲੋਕਾਂ ਦਾ ਧਿਆਨ ਆ ਕਿ ਗੁੱਡ ਹੈਲਥ ਆ ਜਿਹੜੀ ਉਹ ਰਹੇ, ਬੰਦੇ ਦੀ ਉਮਰ ਆ ਜਿਹੜੀ ਉਹ ਵੱਡੀ ਹੋਵੇ, ਉਹਦੇ ਲਈ ਆ ਤੁਹਾਨੂੰ ਜਿਹੜੇ ਗੈਜਟਸ ਆ, ਇਹ ਸਾਰੀ ਚੀਜ਼ਾਂ, ਬਿਮਾਰੀਆਂ ਦੀ ਡਿਟੈਕਸ਼ਨ ਆ, ਇਹ ਸਾਰੀ ਜਿਹੜੀ ਚੀਜ਼ਾਂ ਇਹ ਉਹਦੇ ਉੱਤੇ ਉਸ ਫੀਲਡ ਦੇ ਉੱਤੇ ਕੰਮ ਕਰ ਰਹੀਆਂ ਤੇ ਲੋਕੀ ਤੇ ਪੀਪਲ ਆਰ ਵਿਲਿੰਗ ਟੂ ਪੇ ਟੂ ਲਿਵ ਲੌਂਗਰ ਫॉर ਸ਼ੋਰ। ਸੋ ਉਹਦੀ ਮਾਰਕੀਟ ਜਿਹੜੀ ਐਗਜ਼ਿਸਟ ਕਰਦੀ ਆ। ਸੋ ਇਹ ਜਿਹੜੀ ਕੁਝ ਚੀਜ਼ਾਂ ਜਿਹੜੀਆਂ ਨਾ ਬਿਯੋਂਡ ਗੈਜਟਸ ਆਪਾਂ ਗੱਲ ਕਰੀ CES ਦੇ ਵਿੱਚ, ਰੀਅਲ ਵਰਲਡ ਇਸ਼ੂਜ਼ ਨੂੰ ਟੈਕਲ ਕਰਨ ਦੇ ਦਾ ਵੀ ਜਿਹੜਾ ਕਾਫੀ ਜਿਹੜੇ ਆਪਾਂ ਨੂੰ ਸਟਾਰਟਅਪਸ ਦੇਖਣ ਨੂੰ ਮਿਲੀਆਂ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਗੱਲਬਾਤ ਪੰਜਾਬੀ ਟੈਕ ਟਾਕ ਦੇ ਵਿੱਚ ਇਦਾਂ ਹੀ ਜਾਰੀ ਰਹੇਗੀ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਰਮਜੀਤ ਸਿੰਘ, ਜੁੜੇ ਹੋਏ ਨੇ ਹਰਵਿੰਦਰ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਰਾਜਕਰਮਜੀਤ ਸਿੰਘ। ਹੈਲਥ ਐਕਸੈਸਿਬਿਲਿਟੀ ਇਨਸਾਨਾਂ ਨੂੰ ਮੁੱਖ ਰੱਖਦੇ ਹੋਏ ਵੀ CES, ਜਿੱਦਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਵੀ ਜ਼ਿੰਦਗੀ ਨੂੰ ਲੰਮਿਆ ਬਣਾਉਣ ਦੇ ਲਈ, ਸੁਖਾਲਾ ਬਣਾਉਣ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਜ਼ੋਰ ਜਿਹੜਾ ਉਹ ਲੱਗ ਰਿਹਾ ਆ, ਉਹ ਆ ਰਹੀਆਂ ਆ। ਉਹ ਵੀ CES ਦੇ ਵਿੱਚ ਕਾਫੀ ਜਿਹੜੀਆਂ ਉਹ ਨਜ਼ਰ ਆਈਆਂ। ਇਸ ਦੇ ਵਿੱਚ ਤੇ ਤੁਸੀਂ ਕੁਝ ਹੋਰ ਐਡ ਕਰਨਾ ਚਾਹੁੰਦੇ ਆ? ਹਾਂਜੀ। ਸੋ ਉਹਦੇ ਨਾਲ ਰਾਜਕਰਨ ਕਈ ਚੀਜ਼ਾਂ ਜਿੱਦਾਂ AI ਕਨਸੈਪਟ ਲੈ ਕੇ ਟ੍ਰੈਡੀਸ਼ਨਲੀ ਨਾ, ਜਦੋਂ ਮੈਂ ਐਨਾਲਾਈਜ਼ ਇਹਨਾਂ ਚੀਜ਼ਾਂ ਨੂੰ ਕਰਦਾ ਤਾਂ ਮੇਰੇ ਬੈਕ ਇਨ ਦੈਟ ਹੁੰਦਾ ਐਨਾਲਾਈਜ਼ ਕਰਨ ਵਾਸਤੇ ਕਿ ਇਹਦਾ ਇੰਪੈਕਟ ਕੀ ਹੋਊਗਾ ਲੇਬਰ ਮਾਰਕੀਟ ਦੇ ਉੱਪਰ। ਸੋ ਕਾਫੀ ਜ਼ਿਆਦਾ ਜਿਹੜੇ
ਹੈਲਥ ਐਂਡ ਬਿਊਟੀ ਪ੍ਰੋਡਕਟਸ ਆ ਰਾਈਟ, ਉਹਨਾਂ ਦੇ ਉਹ ਵੀ ਇੱਕ ਵੱਡੀ ਮਾਰਕੀਟ ਆ, ਹੈ ਨਾ। ਕਾਸਮੈਟਿਕਸ ਹੋ ਗਏ, ਤੁਹਾਡੇ ਵੈਲਨੈਸ ਹੋ ਗਏ, ਸਪਾ ਹੋ ਗਏ, ਇੱਦਾਂ ਦੀ ਸਾਰੀਆਂ। ਸੋ ਉਹਦੇ ਵਿੱਚ ਵੀ AI ਇਨੇਬਲਡ ਜਿਹੜੀਆਂ ਚੀਜ਼ਾਂ ਬਿਊਟੀ ਐਂਡ ਵੈਲਨੈਸ ਦੇ ਵਿੱਚ ਵੀ ਬਹੁਤ ਆਈਆਂ। LED ਬੇਸਡ ਸਕਿਨ ਕੇਅਰ ਟੂਲ ਆ ਗਏ, ਸਟ੍ਰੈਸ ਮੋਨੀਟਰਿੰਗ ਵੀਅਰੇਬਲ ਆ ਗਏ, ਹੈ ਨਾ। ਉਹ ਵੀ ਤੁਹਾਨੂੰ ਕਿੰਨੀ ਸਟ੍ਰੈਸ ਹੈਗੀ ਆ, ਤੁਹਾਨੂੰ ਕੀ ਕਰਨਾ ਚਾਹੀਦਾ, ਉਹਨੂੰ ਤੁਸੀਂ ਕਿੱਦਾਂ ਕੋਪ ਅਪ ਕਰਨਾ, ਹੈ ਨਾ। ਉਹ ਸਾਰੀ ਚੀਜ਼ਾਂ ਤੁਹਾਨੂੰ ਸੈਲਫ ਸਫੀਸ਼ੀਐਂਟ ਬਣਾਉਣ ਦੇ ਲਈ ਵੀ ਜਿਹੜੇ ਵੀਅਰੇਬਲਸ ਆ, ਉਹਨਾਂ ਵੀ ਕਾਫੀ ਲੋਕਾਂ ਦਾ ਧਿਆਨ ਜਿਹੜਾ ਉਸ ਪਾਸੇ ਨੂੰ ਰਿਹਾ। ਸੋ ਆਲ ਦਾ ਵੇ ਤੁਸੀਂ ਇਹਦੇ ਵਿੱਚ ਤੁਸੀਂ ਵੇਖੋ ਵੀ ਟੈਕ, AI ਇਨੋਵੇਸ਼ਨ ਤੋਂ ਲੈ ਕੇ ਰੋਬੋਟਿਕਸ, ਟੀਵੀ, ਗੈਜਟਸ, ਮੋਬਿਲਿਟੀ, ਸਮਾਰਟ ਵਹੀਕਲ, ਹੈ ਨਾ। ਈਵਨ ਹੈਲਥ ਐਂਡ ਵੈਲਨੈਸ ਦੇ ਫੀਲਡ ਦੇ ਵਿੱਚ ਵੀ ਤੁਸੀਂ ਦੇਖੋ ਕਿ AI ਦਾ ਜਿਹੜਾ ਉਹ ਕਾਫੀ ਜ਼ਿਆਦਾ ਬੋਲਬਾਲਾ ਰਿਹਾ ਵਾ। ਸੋ ਉਹਦੇ ਵਿੱਚ ਜਿੱਦਾਂ ਤੁਸੀਂ ਗੱਲ ਕਹੀ, ਹੈ ਨਾ, ਗੱਲ ਨੂੰ ਆਪਣਾ ਇੱਥੇ ਹੀ ਸਮੇਟਦੇ ਹਾਂ ਆਪਣੀ ਗੱਲ ਨੂੰ। ਜਿੱਦਾਂ ਤੁਸੀਂ ਗੱਲ ਕਹੀ ਵੀ ਇਹ ਸ਼ੋਅ ਦੇ ਉੱਤੋਂ ਆਪਾਂ ਇਹ ਅੰਦਾਜ਼ਾ ਇਹ ਲਾ ਸਕਦੇ ਕਿ ਜਿਹੜੀ ਟੈਕਨੋਲੋਜੀ ਦਾ ਰੋਲ ਆ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਐਕਸਪੈਂਡ ਹੋ ਰਿਹਾ। ਇਕੱਲੇ ਜਿਹੜੇ ਗੈਜਟਸ ਆ ਉਹੀ ਸਮਾਰਟ ਨਹੀਂ ਬਣ ਰਹੇ, ਪਰ ਕੋਸ਼ਿਸ਼ ਉਹਨਾਂ ਦੀ ਇਹ ਆ ਵੀ ਬੰਦੇ ਨੂੰ ਸੈਲਫ ਸਫੀਸ਼ੀਐਂਟ ਬਣਾਉਣ ਦੇ ਲਈ ਵੱਧ ਤੋਂ ਵੱਧ ਜਿਹੜੇ ਤੁਸੀਂ ਸਾਰੇ ਇਹਨਾਂ ਦੇ, ਹੈ ਨਾ, ਟਾਰਗੇਟ ਦੇਖਿਆ ਕਿ ਸੈਲਫ ਸਫੀਸ਼ੀਐਂਟ ਬਣਾਉਣ ਦੇ ਲਈ, ਐਕਸੈਸਿਬਿਲਿਟੀ ਵਧਾਉਣ ਦੇ ਵਾਸਤੇ, ਤੇ ਕਈ ਜਿਹੜੇ ਆ ਇਹ ਨਵੀਂ ਤਰ੍ਹਾਂ ਦੀ ਮਾਰਕੀਟ ਨੂੰ ਐਕਸਪਲੋਰ ਕਰਨ ਦੇ ਲਈ, ਜਿਨ੍ਹਾਂ ਨੂੰ ਆਪਾਂ ਹੁਣ ਤੱਕ ਜਿਹੜੇ ਐਕਸਪੀਰੀਐਂਸਿਸ ਐਗਜ਼ਿਸਟ ਹੀ ਨਹੀਂ ਕੀਤੇ, ਉਹਨਾਂ ਨੂੰ ਐਗਜ਼ਿਸਟ ਕਰਨ ਦੇ ਵਾਸਤੇ, ਉਹਨਾਂ ਨੂੰ ਰੀਅਲ ਲਾਈਫ ਲਿਆਉਣ ਦੇ ਵਾਸਤੇ ਉਹ ਜਿਹੜੇ ਇਹ ਗੈਜਟਸ ਆ ਸਾਹਮਣੇ ਆਪਣੇ ਆ ਰਹੇ ਆ। ਕਹਿਣ ਦਾ ਭਾਵ ਤੁਸੀਂ ਇਹ ਕਿਹਾ ਵੀ ਜਿਹੜੀ ਕਈ ਜਗ੍ਹਾ ਟੈਕਨੋਲੋਜੀ ਜਿਹੜੀ ਅਜੇ ਨਹੀਂ ਆਈ ਹੁੰਦੀ, ਜਿਹੜੀ ਮਾਰਕੀਟ ਨਹੀਂ ਐਗਜ਼ਿਸਟ ਕੀਤੀ ਜਾਂਦੀ ਹੈਗੀ ਅੱਜ ਦੇ ਦਿਨ ਦੇ ਵਿੱਚ, ਉਹਨੂੰ ਮਾਰਕੀਟ ਨੂੰ ਕ੍ਰੀਏਟ ਕਰਨ ਦੇ ਲਈ ਵੀ ਕੁਛ ਜਿਹੜੇ ਗੈਜਟਸ ਆ ਆਪਾਂ ਨੂੰ ਇਸ ਸ਼ੋਅ ਦੇ ਵਿੱਚ ਦੇਖਣ ਨੂੰ ਮਿਲੇ, ਜਿਹੜਾ ਕਿ ਹਮੇਸ਼ਾ ਹੀ ਇੱਦਾਂ ਹੁੰਦਾ। ਪਰ ਜਿਹੜੀ ਇਹਦੀ ਸਪੀਡ ਆ ਉਹ ਵਾਕਈ ਵੀ ਕਹਿੰਦੇ ਨਾ ਵੀ 100 ਕਿਲੋਮੀਟਰ ਪਰ ਆਵਰ ਫੁੱਲ ਸਪੀਡ ਦੇ ਉੱਪਰ ਜਿਹੜਾ ਕੰਮ ਉਹ ਅੱਗੇ ਨੂੰ ਚੱਲ ਰਿਹਾ। ਜੀ ਜੀ ਬਿਲਕੁਲ। ਕੀ ਤੁਹਾਨੂੰ ਜਿਹੜਾ ਕਿਸੇ ਚੀਜ਼ ਨੇ ਜਿਹੜੀਆਂ ਅਨਐਕਸਪੈਕਟਡ ਕੋਈ CES ਦੀ ਇਨੋਵੇਸ਼ਨ ਆ ਉਹ ਤੁਹਾਨੂੰ ਨਜ਼ਰ ਆਈ? ਕਿਹੜੀ ਚੀਜ਼ ਦਾ ਕੋਈ ਤੁਸੀਂ ਸਪੈਸ਼ਲ ਮੈਂਸ਼ਨ ਕਰਨਾ ਚਾਹੁੰਦੇ ਹੋ? ਹਾਂਜੀ, ਸੋ ਬਹੁਤ ਜ਼ਿਆਦਾ ਇਹਦੇ ਬਾਰੇ ਨਾ ਗੱਲ ਕਰ ਦਈਏ। ਜਿੱਦਾਂ ਮੈਂ ਸਕਿਨ ਕੇਅਰ ਦੀ ਗੱਲ ਕੀਤੀ ਹੈ ਨਾ, ਉਹ ਕਾਫੀ ਜ਼ਿਆਦਾ ਅਨਐਕਸਪੈਕਟਡ ਹੀ, ਕਿਉਂਕਿ ਇੱਦਾਂ ਦੀ ਜਿਹੜੀ ਇੰਡਸਟਰੀ ਆ ਉਹ ਕਾਫੀ ਹਿਊਮਨ ਬੇਸਡ ਹੈਗੀ ਆ। ਹਿਊਮਨ ਦੀ ਹਿਊਮਨ ਇੰਟਰੈਕਸ਼ਨ, ਹੈ ਨਾ, ਸਟ੍ਰੈਸ ਬੇਸਡ ਕਈ ਤਰ੍ਹਾਂ ਦੀ ਚੀਜ਼ਾਂ ਹੈਗੀਆਂ। ਤੁਸੀਂ ਡਾਕਟਰ ਕੋ ਜਾਂਦੇ ਹੋ, ਤੁਸੀਂ ਕਿਸੇ ਮਸਾਜ ਥੈਰੇਪਿਸਟ ਕੋ ਜਾਂਦੇ ਹੋ, ਸਕਿਨ ਕੇਅਰ ਵੀ ਇੱਕ ਕਾਫੀ ਲੋਕਾਂ ਨੂੰ ਇੰਪਲੋਏ ਕਰਦੀ ਆ। ਪਰ ਇਹ ਜੇ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਵਿੱਚ AI ਕਰਕੇ, ਉਹਦਾ ਐਨਾਲਿਸਿਸ ਕਰਕੇ, ਹੈ ਨਾ, ਤੁਹਾਡੇ ਕੋਲ ਕੋਈ ਸੋਲਿਊਸ਼ਨ ਐਗਜ਼ਿਸਟ ਕਰਦਾ, ਤੇ ਉਹ ਮੈਨੂੰ ਲੱਗਦਾ ਉਹ ਵੀ ਜਿਹੜੀ ਡਿਪੈਂਡੈਂਸੀ ਆ ਲੋਕਾਂ ਦੇ ਉੱਪਰ ਬਹੁਤ ਘਟੂਗੀ। ਸੋ ਦੈਟ ਵਾਸ ਕਾਈਂਡ ਆਫ ਮੇਰੇ ਲਈ ਅਨਐਕਸਪੈਕਟਡ ਸੀ। ਯਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਅੱਛਾ ਅਰਵਿੰਦਰ, ਅਕਸਰ ਆਪਾਂ ਜਦੋਂ AI ਨੂੰ ਲੈ ਕੇ ਗੱਲ ਕਰਦੇ ਹਾਂ, ਨਵੀਂ ਟੈਕਨੋਲੋਜੀ ਨੂੰ ਲੈ ਕੇ ਗੱਲ ਜਿਹੜੀ ਉਹ ਕਰਦੇ ਹਾਂ, ਕੀ ਲੇਟੈਸਟ ਟੈਕਨੋਲੋਜੀ ਆ ਜਿਸ ਦੇ ਉੱਤੇ ਸਾਰਿਆਂ ਨੂੰ ਨਜ਼ਰ ਰੱਖਣੀ ਚਾਹੀਦੀ ਆ? AI ਬਰੋਡਲੀ ਤਾਂ ਆਪਾਂ ਨੂੰ ਚਲੋ ਪਤਾ ਹੀ ਆ ਵੀ ਉਹ ਡੈਫੀਨੇਟਲੀ ਹੈਗੀ ਆ, ਆਪਣੇ ਸਾਹਮਣੇ ਹੀ ਆ। ਇਹ ਹੁਣ ਰੋਜ਼ਮਰਰਾ ਦੀ ਜ਼ਿੰਦਗੀ ਤੋਂ ਲੈ ਕੇ ਹਰ ਇੱਕ ਪਾਸੇ ਜਿਹੜੀ ਉਹ ਸਾਹਮਣੇ ਆ। ਸੋ ਹੋਰ ਕਿਹੜੀ ਕੋਈ ਐਸੀ ਚੀਜ਼ ਹੈ AI ਦੇ ਨਾਲ ਜਿਸ ਦੇ ਉੱਤੇ ਆਪਾਂ ਨੂੰ ਨਜ਼ਰ ਰੱਖਣੀ ਚਾਹੀਦੀ ਆ, ਜਿਸ ਦੇ ਬਾਰੇ ਧਿਆਨ ਰੱਖਣਾ ਚਾਹੀਦਾ? ਓਕੇ, ਦਿਸ ਇਜ਼ ਆਲਸੋ ਗੋਇੰਗ ਅਹੈਡ, ਵੀ ਇਹਦੇ ਵੱਲ ਵੀ ਆਪਾਂ ਨਜ਼ਰ ਮਾਰੀਏ। ਹਾਂਜੀ, ਫਿਰ ਅਗੇਨ ਟਰਾਇਓ ਦੀ ਗੱਲ ਕਰਦਾ, AI, ਰੋਬੋਟਿਕਸ ਤੇ ਸਾਈਬਰ ਸਿਕਿਉਰਿਟੀ ਟੈਕਨੋਲੋਜੀ ਦੀ ਵਰਲਡ ਦੇ ਵਿੱਚ, ਹੈ ਨਾ। ਹੋਰ ਵੀ ਖੇਤਰ ਹੋਣਗੇ, ਪਰ ਇਹ ਜੇ ਆਪਾਂ ਟੈਕਨੋਲੋਜੀ ਦੇ ਟਾਕ ਸ਼ੋਅ 'ਤੇ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤੇ ਉਹਦੇ ਉੱਤੇ ਹੀ ਆ। ਹੁਣ ਜਿਹੜੀ ਸਾਈਬਰ ਸਿਕਿਉਰਿਟੀ ਆ ਉਹਦੇ ਵਿੱਚ ਵੀ ਕੰਮ ਜਿਹੜਾ ਵੱਧ ਵੀ ਰਿਹਾ ਤੇ ਘੱਟ ਵੀ ਰਿਹਾ, ਵੀ ਧਿਆਨ ਰੱਖਣ ਦੀ ਲੋੜ ਆ। ਵੱਧ ਇੱਦਾਂ ਰਿਹਾ ਕਿ ਜਿਹੜਾ ਅਟੈਕਸ ਆ, ਸਾਈਬਰ ਅਟੈਕ ਹੋਰ ਸੋਫਿਸਟੀਕੇਟਡ ਹੋ ਰਹੇ ਆ। ਘੱਟ ਇਸ ਤਰੀਕੇ ਨਾਲ ਰਿਹਾ ਕਿਉਂਕਿ ਉਹਨੂੰ ਰੋਕਣ ਦੇ ਵਾਸਤੇ ਵੀ ਅੱਗੇ AI ਬੈਠੀ ਆ। ਪਰ ਕਹਿਣ ਦਾ ਮਤਲਬ ਇਹ ਆ, ਫਿਰ ਵੀ ਇਹ ਇੱਕ ਐਕਸਪੈਂਡਿੰਗ ਫੀਲਡ ਆ। ਰੋਬੋਟਿਕਸ ਫਿਰ ਵੀ ਕੰਪੈਰੇਟਿਵਲੀ AI ਦੇ ਉੱਤੇ ਮੈਂ ਨਹੀਂ ਕਹਿੰਦਾ ਸੈਚੂਰੇਸ਼ਨ ਆ, ਅਜੇ ਤਾਂ ਬਿਗਨਿੰਗ ਆ, ਪਰ ਫਿਰ ਵੀ ਇਹ ਆਪਣੇ ਨੇ ਪੈਰ ਪਸਾਰੇ ਹੋਏ ਆ। ਰੋਬੋਟਿਕਸ ਇੱਦਾਂ ਦੀ ਚੀਜ਼ ਆ ਜਿਹਦੇ ਵਿੱਚ ਕਾਫੀ ਜਿਹੜਾ ਕੰਮ ਆ ਅਜੇ ਵੀ ਹੋ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਹੋਏਗਾ। ਸੋ ਟੈਕਨੋਲੋਜੀ ਦੇ ਪਰਸਪੈਕਟਿਵ ਦੇ ਨਾਲ ਇਹ ਤਿੰਨ ਫੀਲਡ ਜਿਹੜੇ ਆ ਆਪਾਂ ਨੂੰ ਖਾਸ ਤੌਰ ਤੇ ਰਡਾਰ 'ਚ ਰੱਖਣੇ ਚਾਹੀਦੇ। ਅੱਛਾ, ਮੈਂ ਗੱਲ ਜਦੋਂ ਕਰਦਾ ਤੇ ਇਕੱਲੀ ਜੌਬਾਂ ਦੇ ਪਰਸਪੈਕਟਿਵ ਨਾਲ ਨਹੀਂ ਕਰਦਾ। ਇਹਨੂੰ ਤੁਸੀਂ ਬਿਜ਼ਨਸ ਓਪਰਚੁਨਿਟੀ ਵੀ ਦੇਖ ਸਕਦੇ ਹੋ, ਇਹਨੂੰ ਤੁਸੀਂ ਸੋਸ਼ਲ ਟੈਸਟ ਦੇ ਤੌਰ ਦੇ ਉੱਤੇ ਵੀ ਵੇਖ ਸਕਦੇ ਹੋ, ਹੈ ਨਾ। ਜਿੱਦਾਂ ਮਿਸਾਲ ਦੇ ਤੌਰ ਦੇ ਉੱਤੇ ਜੇ ਕੋਈ ਆਪਣੇ ਬੰਦੇ ਰਿਟਾਇਰਡ ਹੈਗੇ ਤੇ ਸੋਚ ਰਹੇ ਵੀ ਆਪਾਂ ਕੀ ਕਰ ਸਕਦੇ ਹਾਂ, ਥੋੜੀ ਐਜੂਕੇਸ਼ਨ ਲੈ ਕੇ AI ਦੇ ਵਿੱਚ ਆਪਣਾ ਸਿੱਖ ਹਿਸਟਰੀ ਰਿਸਰਚ ਦੇ ਉੱਤੇ ਕਿੰਨਾ ਕੰਮ ਹੋ ਸਕਦਾ, ਹੈ ਨਾ, AI ਨੂੰ ਯੂਜ਼ ਕਰਕੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਤੁਸੀਂ ਜਿਹੜੇ ਕੰਪਲੈਕਸ ਟੌਪਿਕ ਹੈਗੇ ਆ, ਜਿਹਦੇ ਮਿਸਾਲ ਦੇ ਤੌਰ ਤੇ ਗੁਰਬਾਣੀ ਦੇ ਉੱਤੇ, ਉਹਦੇ ਨਾਲ ਵੀ ਤੁਸੀਂ ਵਰਕ ਕਰ ਸਕਦੇ ਹੋ, ਰਾਈਟ। ਸੋ
ਇਕੱਲੀ ਜੌਬਾਂ ਦੇ ਪਰਸਪੈਕਟਿਵ ਜਾਂ ਬਿਜ਼ਨਸ ਦੇ ਪਰਸਪੈਕਟਿਵ ਦੇ ਨਾਲ ਨਹੀਂ, ਸੋਸ਼ਲ ਲਾਈਫ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਤੁਸੀਂ ਵਰਤ ਕੇ ਕੁਛ ਨਾ ਕੁਛ ਵਧੀਆ ਰਿਸਰਚ ਲੈਵਲ ਜਾਂ ਪ੍ਰੈਕਟੀਕਲ ਵਰਕ ਲੈਵਲ ਜਾਂ ਹਿਸਟੋਰੀਕਲ ਜਿਹੜੇ ਤੱਥ ਆ ਉਹਨੂੰ ਐਨਾਲਿਸਿਸ ਕਰ ਸਕਦੇ। ਹੋਰ ਵੀ ਇਹਦੇ 'ਚ ਇਹ ਆ ਕਿ ਦੇਖੋ ਮਲਟੀਲਿੰਗੁਅਲ ਮਾਡਲ ਹੋਣ ਕਰਕੇ ਸਿੱਖਾਂ ਦਾ ਜਿਹੜਾ ਕਾਫੀ ਜ਼ਿਆਦਾ ਖਜ਼ਾਨਾ ਹੈਗਾ ਵਾ ਐਜੂਕੇਸ਼ਨ ਦਾ, ਉਹ ਪਰਸ਼ੀਅਨ ਦੇ ਵਿੱਚ ਆ। ਮੈਂ ਇੱਕ ਬੰਦੇ ਨੂੰ ਜਾਣਦਾ ਸੀ, ਉਹ ਕਹਿੰਦਾ ਸੀ ਕਿ ਮੈਂ ਭਾਈ ਪਰਸ਼ੀਅਨ ਦੇ ਵਿੱਚ ਤਾਂ ਹੀ ਪੜ੍ਹਿਆ ਕਿਉਂਕਿ ਮੈਂ ਚਾਹੁੰਦਾ ਵੀ ਲੇਟਰ ਪਾਰਟ ਆਫ ਮਾਈ ਲਾਈਫ ਮੈਂ ਰਿਸਰਚ ਕਰਾਂ ਸਿੱਖਾਂ ਦੇ ਉੱਤੇ। ਕਿਉਂਕਿ ਜਿਹੜਾ ਰੋਜ਼ਨਾਮਚਾ ਵੀ ਹੈਗਾ ਕਹਿੰਦੇ ਮਹਾਰਾਜੇ ਦਾ, ਰਣਜੀਤ ਸਿੰਘ ਦਾ ਵੀ ਪਰਸ਼ੀਅਨ ਦੇ ਵਿੱਚ ਆ, ਹੈ ਨਾ। ਹੋਰ ਵੀ ਨਾਨ ਸਿੱਖਾਂ ਨੇ ਜਿਹੜੇ ਜਦੋਂ ਜਿਨ੍ਹਾਂ ਦੀ ਸਿੱਖਾਂ ਨਾਲ ਜੰਗਾਂ ਹੁੰਦੀਆਂ ਰਹੀਆਂ, ਮੁਗਲਾਂ ਦੀ, ਪਠਾਣਾਂ ਦੀ, ਉਹਨਾਂ ਦੇ ਵੀ ਜਿਹੜਾ ਕਾਫੀ ਸਿੱਖਾਂ ਬਾਰੇ ਕੰਟੈਂਟ ਆ ਪਰਸ਼ੀਅਨ ਦੇ ਵਿੱਚ ਆ। ਹੁਣ ਸਾਨੂੰ ਟ੍ਰੈਡੀਸ਼ਨਲੀ ਬਹੁਤ ਲੋਕਾਂ ਨੂੰ ਪਰਸ਼ੀਅਨ ਨਹੀਂ ਆਉਂਦੀ, ਪੁਰਾਣੇ ਸਮੇਂ 'ਚ ਆਉਂਦੀ ਸੀ ਫਾਰਸੀ, ਤੇ ਉਹਦੇ ਨਾਲ ਹੁਣ ਦੇ ਟਾਈਮ ਵਿੱਚ ਅੱਜ ਕੋਈ ਰਿਸਰਚ ਕਰਨਾ ਚਾਹੇ, ਮੈਂ ਤਾਂ ਕੁਝ ਐਗਜ਼ਾਮਪਲ ਦੇ ਰਿਹਾ ਨਾ, ਤੇ ਉਹ ਜਿਹੜਾ ਕੰਮ ਆ ਉਹ ਹੋ ਸਕਦਾ ਰਿਸਰਚ ਬੇਸ, ਕਿਉਂਕਿ ਹੁਣ ਲੈਂਗੁਏਜ ਕੋਈ ਬੈਰੀਅਰ ਨਹੀਂ ਰਿਹਾ, ਬਸ ਇੰਟੈਂਟ ਚਾਹੀਦੀ ਆ। ਦੈਨ ਸਕਾਈਜ਼ ਦ ਨਹੀਂ ਅੱਛਾ, ਇਹਦੇ ਵਿੱਚ ਇੱਕ ਚੀਜ਼ ਹਰਵਿੰਦਰ ਦੱਸਿਓ, ਮੈਂ ਇਸ ਲਈ ਗੱਲ ਕਰਦਾ, ਕਈ ਵਾਰੀ ਨਾ ਬੰਦਾ ਸੋਚਦਾ ਅੱਛਾ ਯਾਰ ਮੈਂ ਕੰਮ ਇੱਦਾਂ ਦਾ ਕੁਛ ਕਰ ਲਈਏ, ਕੁਛ ਕਰਕੇ ਦੇਖੀਏ, ਸ਼ੁਰੂਆਤ ਕਿੱਥੋਂ ਜਿਹੜੀ ਉਹ ਕਰਨੀ ਚਾਹੀਦੀ, ਕਿਉਂਕਿ ਓਵਰਵੈਲਮਿੰਗ ਹੋ ਜਾਂਦਾ ਆ ਵੀ ਯਾਰ ਇੰਨਾ ਕੁਛ ਕਰਨਾ ਪੈਣਾ। ਸ਼ੁਰੂਆਤ ਕਿਹੜੀ ਚੀਜ਼ ਤੋਂ ਕਰੇ? ਕਿਸੇ ਇੱਕ ਲੇਖ ਤੋਂ ਕਰ ਲੈਣੀ ਚਾਹੀਦੀ ਆ, ਉਹਦੇ ਤੇ ਡਿਪੈਂਡ ਕਰ ਲੈਣਾ ਚਾਹੀਦਾ। ਆਈ ਨੋ ਸਰਲ ਕਰਨ ਦੀ ਹਰ ਇੱਕ ਨੂੰ ਆਦਤ ਪੈ ਚੁੱਕੀ ਹੈ ਵੀ ਆਪਾਂ ਨੂੰ ਸਰਲਤਾ ਨਾਲ ਚੀਜ਼ਾਂ ਹੁਣ ਮਿਲ ਬਹੁਤ ਜਾਂਦੀਆਂ ਨਾ, ਇੱਕ ਇਹ ਵੀ ਜਿਹੜੀ ਨਾਲ ਦੇ ਨਾਲ ਆ, ਪਰ ਫਿਰ ਵੀ ਸ਼ੁਰੂਆਤ ਕਿਹੜੀ ਚੀਜ਼ ਆ ਜਿੱਥੋਂ ਆਪਾਂ ਬਹੁਤ ਆਸਾਨੀ ਦੇ ਨਾਲ ਜਿਹੜਾ ਉਹ ਕਰ ਸਕਦੇ ਇਹ ਚੀਜ਼ ਨੂੰ, ਵਿਦਆਊਟ ਐਨੀ ਜ਼ਿਆਦਾ ਕੋਈ ਇਨਵੈਸਟਮੈਂਟ ਕੀਤੇ ਹੋਏ, ਟਾਈਮ ਵੀ ਠੀਕ ਠਾਕ ਲਾਈਏ ਤੇ ਜੋ ਅਵੇਲੇਬਿਲਿਟੀ ਹੈਗੀ ਉਹਦੇ ਜ਼ਰੀਏ ਦੇ ਨਾਲ। ਹਾਂਜੀ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੇਖੋ, ਜਦੋਂ ਆਪਾਂ ਕੋਈ ਫੋਨ ਚੁੱਕਦੇ ਆ ਜਾਂ ਪੀਸੀ ਮੋਰੇ ਬਹਿੰਦੇ ਆ, ਤੇ ਸਾਨੂੰ ਦਿਮਾਗ ਦੇ ਵਿੱਚ ਇੰਟੈਂਟ ਹੋਣੀ ਚਾਹੀਦੀ ਵੀ ਆਪਾਂ ਕਰਨਾ ਕੀ ਆ, ਰਾਈਟ। ਆਪਾਂ ਇਦਾਂ ਨਹੀਂ ਕਿ ਇਸ ਲਈ ਨਹੀਂ ਫੋਨ ਚੱਕਿਆ ਵੀ ਚਲੋ ਆਪਾਂ ਸਕਰੋਲਿੰਗ ਕਰਨੀ ਆ, ਡੂਮ ਸਕਰੋਲਿੰਗ ਜਿਹਨੂੰ ਕਹਿੰਦੇ ਆ। ਜਦੋਂ ਆਪਾਂ ਕੋਈ ਚੀਜ਼ ਚੱਕਦੇ ਉਹਦੇ ਵਿੱਚ ਪਹਿਲਾਂ ਆਪਾਂ ਨੂੰ ਡਿਫਾਈਨ ਕਰਨਾ ਪੈਣਾ ਵੀ ਆਪਾਂ ਕਰਨਾ ਕੀ ਚਾਹੁੰਦੇ ਆ। ਜਦੋਂ ਆਪਾਂ ਉਹ ਕੁਝ ਕਰਨਾ ਚਾਹੁੰਦੇ ਆ, ਉਹਦੇ ਰਿਲੇਟਿਡ ਆਪਾਂ ਨੂੰ ਜਿਹੜਾ ਆਨਲਾਈਨ ਦੇਖੋ ਜੋ ਮਰਜ਼ੀ ਆ, ਬਹੁਤ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਆਪਾਂ ਕੋਲ ਆਨਲਾਈਨ ਪਈ ਹੋਈ ਆ, ਹੈ ਨਾ। ਤੇ ਉਹਨੂੰ ਆਪਾਂ ਸਟੈਪਸ ਦੇ ਅਕੋਰਡਿੰਗ ਤੋਰੇ। ਕਿਸੇ ਵੱਡੇ ਪ੍ਰੋਜੈਕਟ ਨੂੰ ਜਦੋਂ ਅਕੰਪਲਿਸ਼ ਕਰਨਾ ਹੁੰਦਾ, ਵੀ ਬ੍ਰੇਕ ਦੈਟ ਇਨਟੂ ਸਮਾਲ ਮਾਈਲਸਟੋਨਸ। ਸੋ ਮੰਨ ਲਓ ਵੀ ਕੋਈ ਤੁਸੀਂ ਵੱਡਾ ਪ੍ਰੋਜੈਕਟ ਕਰਨਾ, ਯਾਨੀ ਕਿ ਤੁਸੀਂ ਰਿਸਰਚ ਕਰਨੀ। ਰਿਸਰਚ ਦੇ ਵਿੱਚ ਵੇਖੋ, ਤੁਹਾਨੂੰ ਜਦੋਂ ਮੈਂ ਪਰਸ਼ੀਅਨ ਰਿਸਰਚ ਦੀ ਗੱਲ ਕੀਤੀ ਸਿੱਖਾਂ ਦੇ ਨਾਲ ਲੈ ਕੇ, ਉਹਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਹੈਗਾ ਕਿ ਉਹਦੇ ਸੋਰਸਿਸ ਨੂੰ ਦੇਖਣਾ। ਉਹਦੇ ਬਾਰੇ ਆਪਾਂ ਨੂੰ ਆਨਲਾਈਨ ਰਿਸਰਚ ਤੋਂ ਪਤਾ ਲੱਗ ਜਾਂਦਾ ਵੀ ਆਹ ਜਗ੍ਹਾ ਦੇ ਉੱਤੇ ਸਾਡੇ ਸੋਰਸਿਸ ਪਏ ਹੋਏ ਆ। ਸੈਕਿੰਡ ਚੀਜ਼ ਇਹ ਆ ਵੀ ਰਿਸਰਚ ਕਰਨੀ ਵੀ ਕਿਹੜਾ ਟੂਲ ਜਿਹੜਾ ਇਟਸ ਗੁੱਡ ਐਟ ਮਲਟੀਲਿੰਗੁਅਲ ਟ੍ਰਾਂਸਲੇਸ਼ਨ, ਰਾਈਟ। ਦੈਨ ਉਹਦੇ ਤੋਂ ਆਪਾਂ ਉਹਦੇ ਬੇਸ ਦੇ ਉੱਤੇ ਕੀ ਬਣਾਉਣਾ, ਕੀ ਕੋਈ ਚੈਟਬੋਟ ਬਣਾਉਣਾ, ਹੈ ਨਾ। ਉਹ ਫਿਰ ਚੈਟਬੋਟ ਦੇ ਰਿਲੇਟਿਡ ਅਸੀਂ ਇਨਫੋਰਮੇਸ਼ਨ ਜਿਹੜੀ ਇਕੱਠੀ ਕਰ ਲੈਂਦੇ ਹਾਂ, ਕਿਉਂਕਿ ਆਪਾਂ ਜਦੋਂ ਇਦਾਂ ਦੇ ਕੰਮ ਕਰਦੇ ਹਾਂ, ਦਿਸ ਇਜ਼ we're talking about months, ਹੈ ਨਾ, ਡੇਜ਼ ਵਾਲੀ ਗੱਲ ਨਹੀਂ ਆ। ਜਦੋਂ ਤੁਸੀਂ ਡੈਡੀਕੇਟਡਲੀ ਕਿਸੇ ਕੰਮ ਨੂੰ ਲੱਗ ਜਾਂਦੇ, ਰਾਹ ਰਸਤੇ ਜਿਹੜੇ ਉਹ ਤੁਹਾਡੇ ਆਪਣੇ ਆਪੇ ਖੁੱਲੀ ਜਾਂਦੇ ਆ। ਐਂਡ ਵੱਡੀ ਗੱਲ ਇਹ ਆ ਕਿ ਹੁਣ 11 ਤਰੀਕ ਤੋਂ ਆਪਾਂ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ AI ਕਲਾਸਿਸ ਆ ਉਹ ਸ਼ੁਰੂ ਹੋ ਰਹੀਆਂ। ਸੋ ਜੇ ਕੋਈ ਬੇ ਏਰੀਆ ਦੇ ਵਿੱਚ ਹੈਗਾ, ਜੇ ਹੈ ਨਾ, ਮੈਨੂੰ ਖਾਸ ਤੌਰ ਦੇ ਉੱਤੇ ਜਾਂ ਆਪਣੀ AI ਦੇ ਟੀਮ ਨੂੰ ਮਿਲਣਾ ਚਾਹੁੰਦਾ, ਤੇ ਉਹ ਆਪਾਂ ਨੂੰ ਉਸ ਟਾਈਮ ਦੇ ਉੱਤੇ ਐਤਵਾਰ ਜਿਹੜਾ ਉਹ ਖਾਲਸਾ ਸਕੂਲੇ ਵੀ ਮਿਲ ਸਕਦਾ। ਤੇ ਕਿਉਂਕਿ ਉਹਦੇ ਤੋਂ ਵੀ ਆਪਾਂ, ਸਾਡੀ ਆਸ ਉਮੀਦ ਇਹ ਹੈ, ਕੋਸ਼ਿਸ਼ ਇਹ ਹੈ ਕਿ ਜਿਹੜੇ ਬੱਚੇ ਆ ਉਹ AI ਦੀ ਜਾਣਕਾਰੀ ਲੈ ਕੇ ਕਾਲਜਿਸ ਵਿੱਚ ਜਾਣ। ਉਹ ਬੱਚੇ ਜਿਹੜੇ ਕਿ ਸਿੱਖ ਵੈਲਿਊਜ਼ ਦੇ ਨਾਲ ਇਕੁਇਪਡ ਆ, ਖਾਲਸਾ ਸਕੂਲ ਦੇ ਪੜ੍ਹੇ ਹੋਏ ਆ, ਤੇ ਹੁਣ ਯੂਨੀਵਰਸਿਟੀ ਦੇ ਵਿੱਚ ਉਹਨਾਂ ਪੈਰ ਧਰਨਾ ਅੱਗੇ, ਉਹ AI ਨੌਲੇਜ ਦੇ ਨਾਲ ਇਕੁਇਪਡ ਹੋਣ। ਨਾਟ ਓਨਲੀ ਉਹਨਾਂ ਦੇ ਪਰਸਨਲ ਕੈਰੀਅਰ ਦੇ ਵਿੱਚ ਉਹਦੇ ਬੈਨੀਫਿਟ ਹੋਵੇ, ਸਗੋਂ ਉਹ ਦੇ ਕੈਨ ਗਿਵ ਬੈਕ ਟੂ ਸਿੱਖੀ ਜਾਂ ਕੋਈ ਇਦਾਂ ਦੇ ਪ੍ਰੋਜੈਕਟ ਦੇ ਲਈ ਵੀ ਕੁਝ ਕਰਨ, ਲੈ ਕੇ ਵਾਪਸ ਦੇਣ। ਸੋ ਜੇ ਕਿਸੇ ਨੂੰ ਕੁਛ ਇਦਾਂ ਦੀ ਆਈਡੀਆ ਹੈਗਾ ਤੇ ਪਰਸਨਲੀ ਵੀ ਸਾਨੂੰ ਮਿਲਣਾ ਚਾਹੁੰਦਾ, ਆਪਾਂ ਤੇ ਦੇਖੋ ਐਕਸੈਸਿਬਲ ਹੀ ਆ। ਦੂਸਰਾ info@punjabi-radio-usa.com ਦੇ ਉੱਤੇ ਤੁਸੀਂ ਆਪਣਾ ਕੋਈ ਪ੍ਰਪੋਜ਼ਲ ਵੀ ਭੇਜ ਸਕਦੇ ਹੋ, ਤੇ ਆਪਾਂ ਜਿੰਨੀ ਕੋਸ਼ਿਸ਼ ਹੋਏਗੀ, ਜਿੰਨੀ ਟਾਈਮ ਹੋਏਗੀ, ਜਿੰਨੀ ਸਮਰੱਥਾ ਹੋਏਗੀ, ਆਪਾਂ ਤੁਹਾਡੀ ਜ਼ਰੂਰ ਹੈਲਪ ਕਰਾਂਗੇ। ਅੱਛਾ, ਪ੍ਰੋਗਰਾਮ ਦੇ ਅਖੀਰ 'ਚ ਇੱਕ ਗੱਲ ਕਰਨਾ ਮੈਂ ਚਾਹੁੰਦਾ ਵੀ ਆਪਾਂ ਨੂੰ ਸਾਰਿਆਂ ਨੂੰ ਕਿਤੇ ਇੱਕ ਰੈਂਪ ਆਫ ਚਾਹੀਦਾ ਹੈ ਇੰਸਟਾਗ੍ਰਾਮ, ਮੈਟਾ, ਟਿਕਟੋਕ ਉਹ ਤੋਂ ਆਫ ਹੋਣ ਦੇ ਲਈ। ਉਹ ਰੈਂਪ ਆਫ ਕਿੱਦਾਂ ਦਾ ਤੁਹਾਨੂੰ ਨਜ਼ਰ ਆਉਂਦਾ ਆ? ਆਈ ਥਿੰਕ ਕਾਫੀ ਜ਼ਿਆਦਾ ਇੰਡਲਜ ਆਪਾਂ ਇਹਦੇ ਨਾਲ ਹੋ ਚੁੱਕੇ ਹਾਂ, ਆਪਣੇ ਜੀਵਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵਿਤ ਇਸ ਦਾ ਪ੍ਰਭਾਵ ਜਿਹੜਾ ਉਹ ਪੈ ਰਿਹਾ ਆ। ਆਈ ਵੁੱਡ ਸੇ ਹੁਣ ਇਸ ਟਾਈਮ ਜ਼ਿਆਦਾ ਬੈਡ ਤਰੀਕੇ ਦੇ ਨਾਲ ਪੈ ਰਿਹਾ ਆ। ਸੋ ਰੈਂਪ ਆਫ ਲੱਭਣਾ ਕਿੱਦਾਂ ਆ?
ਇਹ ਰੈਂਪ ਆਫ ਕਿੱਦਾਂ ਜਿਹੜਾ ਹੋਵੇ, ਆਈ ਥਿੰਕ ਆਪਾਂ ਨੂੰ ਇਹ 'ਤੇ ਗੱਲਬਾਤ ਕਰਨੀ ਹੁਣ ਸਾਰਿਆਂ ਨੂੰ ਸ਼ੁਰੂ ਕਰਨੀ ਪੈਣੀ ਆ ਵੀ ਇਹ ਤੋਂ ਬਚਣਾ ਹੁਣ ਕਿੱਦਾਂ ਹੈ। ਬਿਲਕੁਲ, ਜੇ ਤੇ ਸੋਸਾਇਟੀ ਲੈਵਲ ਦੇ ਵਿੱਚ ਅਸੀਂ ਜੇ 4 ਬੰਦੇ ਬਹਿਨੇ ਆ, ਆਪਾਂ ਬਾਰ-ਬਾਰ ਗੱਲ ਕਰਦੇ ਹਟੇ ਆ ਵੀ ਇਦਾਂ ਹੁੰਦਾ ਵੀ ਮੈਂ ਫੋਨ ਤੇ ਵੇਖਾਂ ਕੀ ਆ ਰਿਹਾ। ਸੋ ਵੀ ਰੀਅਲੀ ਨੀਡ ਟੂ ਥਿੰਕ ਅਬਾਊਟ ਇਟ ਕਿ ਆਪਾਂ ਜਿਹੜੀ ਇਨਫੋਰਮੇਸ਼ਨ ਲੋਕਾਂ ਨੇ ਦਿੱਤੀ ਆ, ਅੱਧ ਕੱਚੀ ਪੱਕੀ ਇਨਫੋਰਮੇਸ਼ਨ ਆ, ਉਹਨੂੰ ਲੈ ਕੇ ਪ੍ਰੋਸੈਸ ਕਰਕੇ ਇੱਕ ਰੇਜ ਜਿਹਾ ਨਾ ਬੰਦਿਆਂ ਦੇ ਮਨਾਂ ਵਿੱਚ ਬਹੁਤ ਆ ਜਾਂਦਾ, ਗੁੱਸਾ ਚੜ੍ਹ ਜਾਣਾ ਜਾਂ ਕਿਸੇ ਚੀਜ਼ ਨੂੰ ਲੈ ਕੇ। ਉਹ ਜਿਹੜਾ ਰੇਜ ਆ ਉਹ ਕਾਫੀ ਹੱਦ ਤੱਕ ਜਿਹੜਾ ਉਹ ਮੈਨੂਫੈਕਚਰਡ ਹੁੰਦਾ, ਅਸੀਂ ਦੇਖਿਆ ਹਨਾ। ਇਲੈਕਸ਼ਨ ਦੇ ਰਿਜ਼ਲਟ ਵੀ ਦੇਖੇ, ਪੰਜਾਬ ਦੇ ਇਲੈਕਸ਼ਨ ਦੇ ਰਿਜ਼ਲਟ ਵੀ ਦੇਖੇ, ਇੱਧਰ ਦੇ ਇਲੈਕਸ਼ਨ ਦੇ ਰਿਜ਼ਲਟ ਵੀ ਦੇਖੇ ਆ। ਤੇ ਔਰ ਐਵਰੀਡੇ ਇਨਸੀਡੈਂਟ, ਕਿਤੇ ਕੋਈ ਆਈਸ ਦਾ ਰੌਲਾ, ਕਿਤੇ ਕੋਈ ਇਮੀਗ੍ਰੇਸ਼ਨ ਦਾ, ਫਿਰ ਟਰੱਕਰਸ ਵਾਲਾ, ਹੋਰ ਕਿੰਨਾ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਪੈਰਲਲ। ਹਾਂਜੀ, ਹਾਂਜੀ, ਉਹਦੇ ਵਿੱਚ ਬੰਦਾ ਅਨਰੇਜ਼ਡ ਹੋ ਜਾਂਦਾ ਉਸ ਚੀਜ਼ਾਂ ਤੋਂ। ਹਾਂਜੀ, ਸੋ ਬੇਸਿਕਲੀ ਜਿੰਨਾ ਤੁਸੀਂ ਰੇਜ ਹੋਵੋਗੇ, ਜਿੰਨਾ ਤੁਹਾਨੂੰ ਇਨਵੋਕ ਕਰੋਗੇ ਚੀਜ਼ਾਂ, ਉਨਾ ਹੀ ਪੈਸੇ ਉਹਦੇ ਵੱਧ ਬਣਨਗੇ। ਸੋ ਆਮ ਤੌਰ ਦੇ ਉੱਤੇ ਤੁਸੀਂ ਆਪਾਂ ਇਹ ਤੋਂ ਗੱਲ, ਤੁਸੀਂ ਰੈਂਪ ਅਪ ਦੀ ਗੱਲ ਕੀਤੀ ਤੇ ਉਹਦੇ ਨਾਲ ਕੁਛ ਆਪਾਂ ਡੇਟਾ ਆਪਣੇ ਸਾਹਮਣੇ ਰੱਖਦੇ ਆ ਕਿ ਜਿਹੜੇ ਤੇ ਇਸ ਕੰਪਨੀਜ਼ ਨੂੰ ਹਨਾ ਬਣਾ ਰਹੇ ਆ, ਜਿਹੜੇ ਉਹਨਾਂ ਦੇ ਬੱਚੇ ਆ, ਉਹ ਪੜ੍ਹਦੇ ਪਏ ਆ ਜਾਂ ਉਹਨਾਂ ਦਾ ਜਿਹੜਾ ਆਈਡੀਆ ਹੈਗਾ ਟੈਕਨੋਲੋਜੀ ਲੈਸ ਸਕੂਲਸ ਦਾ। ਤੇ ਆਪਣੇ ਬੱਚੇ ਜੇ 2-2 3-3 ਸਾਲ ਦੇ ਹੁੰਦੇ ਨਹੀਂ ਤੇ ਆਪਾਂ ਟੈਕਨੋਲੋਜੀ ਦੇ ਨਾਲ ਕਾਰਟੂਨ ਵੇਖਣ ਦੇ ਉੱਤੇ ਲਾ ਦਿੰਦੇ ਆ। 2 ਸਾਲ ਦਾ ਤੁਸੀਂ ਜ਼ਿਆਦਾ ਸਮਾਂ ਕਹਿਤਾ। ਹਾਂਜੀ, ਤੇ ਚਲੋ ਹੁਣ ਇੱਕ ਸਮਝ ਦੇ ਨਾਲ, ਪਰ ਇਹ ਆ ਵੀ ਆਪਾਂ ਨੂੰ ਬੱਚਿਆਂ ਤੋਂ ਵੀ ਸਕਰੀਨ ਨੂੰ ਬਚਾਉਣਾ ਪੈਣਾ। ਉਹ ਵੀ ਇਨੋਵੇਟ ਵੱਧ ਕਰਨਗੇ ਤੇ ਬਹੁਤ ਜ਼ਿਆਦਾ ਟਾਈਮ ਰਾਜ ਕਰਨਾ ਆਪਾਂ ਨੂੰ ਨਾ ਵੈਸੇ ਹੀ, ਕਿਉਂਕਿ ਐਜ਼ ਅ ਫਰਸਟ ਜਨਰੇਸ਼ਨ ਇਮੀਗ੍ਰੈਂਟ ਸਾਨੂੰ ਬੱਚਿਆਂ ਉੱਤੇ ਧਿਆਨ ਦੇਣ ਦੀ ਬਹੁਤ ਲੋੜ ਹੈ। ਜੇ ਆਪਾਂ ਉਹਨੂੰ ਚਾਹੁੰਦੇ ਹਾਂ ਵੀ ਆਪਾਂ ਉਹਨੂੰ ਉਹ ਵੈਲਿਊਜ਼ ਦੇ ਸਕੀਏ ਜੋ ਸਾਡੇ ਕਲਚਰ ਵਿੱਚ ਹੀ, ਕਿਉਂਕਿ ਆਟੋਮੈਟਿਕਲੀ ਵੈਲਿਊ ਆਪਣੇ ਆਸੇ ਪਾਸੋਂ ਨਹੀਂ ਆਉਣੀ। ਦੈਟ ਮੀਨਸ ਕਿ ਉਹਨਾਂ ਨੂੰ ਐਕਸਟਰਾ ਟਾਈਮ ਚਾਹੀਦਾ ਜੋ ਆਸੇ ਪਾਸੇ ਉਹ ਦੇਖ ਰਹੇ ਆ। ਇਨ ਐਡੀਸ਼ਨ ਟੂ ਦੈਟ ਉਹਨਾਂ ਨੂੰ ਐਕਸਟਰਾ ਟਾਈਮ ਚਾਹੀਦਾ ਵੀ ਤਾਂ ਕਿ ਆਪਾਂ ਉਹ ਵੈਲਿਊ ਉਹਨਾਂ 'ਚ ਇੰਸਟਿਲ ਕਰ ਸਕੀਏ। ਤੇ ਬੈਸਟ ਟਾਈਮ ਤੁਸੀਂ ਆਪਣੀ ਲਾਈਫ ਦਾ ਸਪੈਂਡ ਜੇ ਤੁਸੀਂ ਕਰ ਸਕਦੇ ਹੋ, ਇਹ ਆ ਵੀ ਤੁਹਾਡੇ ਬੱਚੇ, ਤੁਹਾਡੇ ਜਿਹੜੀ ਅਗਲੀ ਜਨਰੇਸ਼ਨ ਆ, ਡਜ਼ਨਟ ਹੈਵ ਟੂ ਬੀ ਐਗਜ਼ੈਕਟਲੀ ਯੋਰ ਬੱਚੇ ਹੋ ਗਏ ਜਾਂ ਤੁਹਾਡੇ ਭਤੀਜੇ ਹੋ ਗਏ, ਭਤੀਜੀਆਂ ਹੋ ਗਈਆਂ, ਜਾਂ ਤੁਸੀਂ ਕਿਤੇ ਕਮਿਊਨਿਟੀ ਵਿੱਚ ਵਲੰਟੀਅਰ ਕਰਦੇ ਹੋ ਜਿੱਥੇ ਛੋਟੇ ਬੱਚੇ ਹੈਗੇ ਆ। ਜਿਹੜੇ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਨੂੰ ਰਾਜ ਕਰਨ ਨੂੰ ਆਪਾਂ ਨੂੰ ਵਧਾਉਣੀ ਪਊਗੀ। ਜਦੋਂ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਆਪਣੀ ਵਧੇਗੀ, ਉਹਦੇ ਵਿੱਚ ਕਈ ਚੀਜ਼ਾਂ ਦਾ ਆਪਾਂ ਨੂੰ ਬੈਨੀਫਿਟ ਹੋਏਗਾ। ਪਹਿਲਾ ਬੈਨੀਫਿਟ ਤਾਂ ਇਹ ਆ ਕਿ ਜਿਹੜੀ ਆ ਆਨਲਾਈਨ ਜਿਹੜੀ ਇੰਸਟੀਗੇਟਿਡ ਰੇਜ, ਮੈਨੂਫੈਕਚਰਡ ਰੇਜ ਆ, ਉਹਦੇ ਤੋਂ ਆਪਣੇ ਦਿਮਾਗ ਨੂੰ ਤੁਸੀਂ ਬਚਾਓਗੇ। ਨੰਬਰ 2 ਦੇ ਉੱਤੇ ਇਹ ਹੈ ਕਿ ਜਦੋਂ 4 ਬੰਦੇ ਨਾਲ ਮਿਲ ਕੇ ਬਹਿੰਦੇ ਆ, ਇੱਕ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਦੇ ਨਾਲ ਤੁਹਾਡੇ ਸਟ੍ਰੈਸ ਲੈਵਲ ਵੀ ਘਟਦਾ ਤੇ ਤੁਸੀਂ ਯੂ ਆਲਸੋ ਕਮ ਅਪ ਵਿਦ ਸਮ ਮੋਰ ਆਈਡੀਆਜ਼, ਇਕੱਠੇ ਹੋ ਕੇ ਕੋਈ ਪ੍ਰੋਜੈਕਟ ਵੀ ਕਰ ਸਕਦੇ ਹੋ, ਰਾਈਟ। ਸੋ ਉਹਦੇ ਫਾਇਦੇ ਹੀ ਫਾਇਦੇ ਆ। ਸੋ ਜਿਹੜੀ ਗੱਲ ਮੈਂ ਪਹਿਲਾਂ ਆਪਣੇ ਟਾਕ ਸ਼ੋ ਵਿੱਚ ਹੁਣੇ ਆਪਾਂ ਗੱਲ ਕਰਦੇ ਹਟੇ ਆ ਨਾ ਕਿ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀ, ਆਪਣੇ ਅੱਜ ਦੇ ਬੰਦੇ ਕਹਿੰਦੇ ਕਿ ਸਾਡੇ ਕੋਲ ਟਾਈਮ ਹੈ ਨਹੀਂ ਆ। ਤੇ ਉਹ ਆਪਾਂ ਨੂੰ ਰੀਅਲੀ ਮੋਨੀਟਰ ਕਰਨਾ ਪੈਣਾ ਕਿ ਜਦੋਂ ਆਪਾਂ ਬਿਲਕੁਲ ਜੇ ਮੰਨ ਲਓ ਰਿਲੈਕਸ ਹੁੰਦੇ ਆ ਤੇ ਪਹਿਲਾ ਕੰਮ ਆਪਾਂ ਕੀ ਕਰਨਾ, ਯਾਰ ਦੇਖ ਲਈਏ ਫੇਸਬੁੱਕ ਤੇ ਕੀ ਚੱਲਣ ਡਿਆ, ਰਾਈਟ। ਕੋਈ ਵੀ ਫੋਨ ਚੱਕੋ ਪਹਿਲਾਂ ਦੇਖੋ। ਉਹ ਜਿਹੜਾ ਤੁਹਾਡਾ 1 ਮਿੰਟ ਤੁਸੀਂ ਦੇਖਣਾ, ਉਹਨੇ ਤੁਹਾਡੇ 10 15 20 ਮਿੰਟ ਹੈ ਨਾ ਉਹ ਤੁਹਾਡੇ ਲੈ ਜਾਣੇ ਆ। ਉਹੀ ਤੁਹਾਡਾ ਟਾਈਮ ਹੁੰਦਾ ਰਿਲੈਕਸ ਕਰਨ ਦਾ, ਤੇ ਇਹੀ ਤੁਹਾਡਾ ਟਾਈਮ ਆ ਜਿਹੜਾ ਸੰਕ ਹੁੰਦਾ ਪਿਆ ਵਾ। ਸੋ ਰੀਅਲੀ ਆਪਣੇ ਫੋਨ ਨੂੰ, ਆਪਣੇ ਪੀਸੀ ਨੂੰ, ਜਾਂ ਜਿਹੜੇ ਵੀ ਡਿਜੀਟਲ ਐਸੈਟਸ ਹੈਗੇ ਉਹਦੇ ਵਿੱਚ ਤੁਸੀਂ ਮੋਨੀਟਰਿੰਗ ਕਰਕੇ ਦੇਖੋ ਵੀ ਕਿੰਨਾ ਟਾਈਮ ਤੁਸੀਂ ਸਪੈਂਡ ਕਰ ਰਹੇ ਹੋ। ਯੂ ਵਿਲ ਬੀ ਰੀਅਲੀ ਸਰਪ੍ਰਾਈਜ਼ਡ। ਆਪਣੇ ਆਪ ਦੇ ਲਈ ਨਾ, ਹਾਂਜੀ, ਆਪਣੇ ਆਪ ਦੇ ਲਈ ਔਖਾ ਕਰੋ ਫੋਨ ਨੂੰ ਵਰਤਣਾ। ਭਾਵ ਵੀ ਟਾਈਮ ਲਿਮਿਟ ਲਾਓ, ਐਪ ਦੀ ਲਿਮਿਟ ਲਾਓ ਹਰ ਇੱਕ ਦੇ ਉੱਤੇ। ਤੁਸੀਂ ਇੱਕ ਵਾਰੀ ਲਾ ਲਓ, ਚਾਹੇ ਤੁਹਾਨੂੰ ਫਿਰ ਇੱਕ ਤਾਂ ਇਹ ਪਤਾ ਲੱਗਣ ਲੱਗ ਜੂਗਾ ਵੀ ਅੱਛਾ ਯਾਰ ਮੈਂ ਹੁਣ ਇਸ ਤੋਂ ਵੱਧ ਟਾਈਮ ਆਲਰੇਡੀ ਹੋ ਗਿਆ। ਹਰ ਵਾਰੀ ਤੁਹਾਨੂੰ ਉਹਦੇ ਵਿੱਚ ਕੋਡ ਭਰਨਾ ਪਿਆ ਕਰੂਗਾ। ਤੁਸੀਂ ਆਈਦਰ ਖਿਜੋਗੇ ਜਾਂ ਉਹਨੂੰ ਹਟਾਓਗੇ ਤੇ ਜਾਂ ਤੁਸੀਂ ਆਪਣੇ ਆਪ ਨੂੰ ਹਟਾਓਗੇ। ਸੋ ਦੈਨ ਤੁਸੀਂ ਆਪਣੇ ਆਪ ਨੂੰ ਇਹ ਜਿਹੜੇ ਲਿਟਮਸ ਟੈਸਟ ਨੇ ਨਾ, ਇਹਨਾਂ ਦੇ ਵਿੱਚੋਂ ਕੱਢੋ। ਹੁਣ ਐਕਸੈਸਿਬਿਲਿਟੀ ਕਿਉਂਕਿ ਇੰਗਲਿਸ਼ ਦੇ ਵਿੱਚ ਸਾਰਿਆਂ ਦੀ ਜ਼ਿਆਦਾ ਹੋ ਗਈ ਆ, ਈਜ਼ੀ ਹੋ ਗਈ ਆ। ਆਪਣੇ ਫੋਨ ਦੀ ਜਿਹੜੀ ਲੈਂਗੁਏਜ ਆ ਉਹਨੂੰ ਗੁਰਮੁਖੀ ਕਰੋ, ਪੰਜਾਬੀ ਕਰੋ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਲਿਆਓ। ਹੁਣ ਤੁਸੀਂ ਦੇਖੋ, ਜਦੋਂ ਰਿਐਲਿਟੀ ਆ, ਮੈਂ ਵੀ ਇਸ ਚੀਜ਼ ਦੇ ਵਿੱਚ ਬੰਦਾ ਆਪਣੇ ਆਪ ਨੂੰ ਮੈਂ ਰੱਖ ਕੇ ਮੈਂ ਤਾਂ ਹੀ ਗੱਲ ਕਰ ਰਿਹਾ। ਜਦੋਂ ਤੁਹਾਡੇ ਤੋਂ ਕੁਛ ਵੀ ਨਹੀਂ ਹੈਗਾ ਨਾ, ਬੰਦਾ ਐਵੇਂ ਟੈਂਪਰੇਚਰ ਹੀ ਚੈੱਕ ਕਰਨ ਲੱਗ ਜਾਂਦਾ। ਸਿਰਫ ਫੋਨ ਹੱਥ 'ਚ ਹੋਣਾ ਚਾਹੀਦਾ। ਯੂ ਫੀਲ ਕੰਪਲੀਟ ਵਿਦ ਦ ਫੋਨ। ਇਹ ਮੈਂ ਨਹੀਂ, ਬਹੁਤ ਲੋਕ ਇੱਦਾਂ ਦੇ ਜਿਹੜੇ ਆ ਉਹ ਇਸ ਜਿਹੜੀ ਸਿਚੁਏਸ਼ਨ ਦੇ ਵਿੱਚ ਪਹੁੰਚੇ ਹੋਏ ਆ। ਸੋ ਇਸੇ ਲਈ ਆਪਾਂ ਕਹਿ ਰਹੇ ਹਾਂ ਵੀ ਆਪਣੇ ਆਪ ਨੂੰ ਰੈਂਪ ਆਫ ਜਿਹੜਾ ਉਹ ਲੱਭੀਏ ਇਹਨਾਂ ਸਾਰੀਆਂ ਚੀਜ਼ਾਂ ਤੋਂ। ਥੋੜ੍ਹੇ ਜਿਹੇ ਵਿਹਲੇ ਤੋਂ ਭਾਵ ਵੀ ਕੁਛ ਨਾ ਕਰਨ ਵਾਲੀ ਜਿਹੜੀ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਪੋਜ਼ੀਟਿਵ ਚੀਜ਼ਾਂ ਪੜ੍ਹੋ, ਚੀਜ਼ਾਂ ਜਿਹੜੀਆਂ ਉਹ ਕਰੋ, ਦੇਖੋ। ਨਹੀਂ ਵੀ ਆ ਤਾਂ ਪੋਜ਼ੀਟਿਵ ਥਾਟ ਹੀ ਸੋਚੀ ਜਾਓ,
ਉਹ ਚੀਜ਼ਾਂ ਦੇ ਵੱਲ ਨੂੰ ਆਪਾਂ ਥੋੜ੍ਹਾ ਜਿਹਾ ਹਮਲਾ ਜਿਹੜਾ ਉਹ ਮਾਰੀਏ। ਡਿਜੀਟਲ ਇੱਕ ਨਾ ਸ਼ਿਕਾਗੋ ਸਕੂਲ ਦਾ ਆਰਟੀਕਲ ਮੈਂ ਪੜ੍ਹਿਆ ਸੀ, ਉਹਦੇ ਵਿੱਚ ਇਹ ਹੈ ਕਿ ਵਰਚੁਅਲ ਲਾਈਫ ਦੀ ਉਹਨਾਂ ਗੱਲ ਕੀਤੀ ਆਪਣੇ ਪ੍ਰੋਗਰਾਮ ਦੇ ਅਖੀਰ 'ਚ ਜਾਂਦੇ ਉਹ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ ਉਹ ਆਪਣੇ ਆਪ ਨੂੰ ਰੀਸ਼ੇਪ ਕਰ ਦਿੰਦਾ ਕਿ ਲਾਈਫ ਹੈ ਕੀ ਆਪਣੇ ਅਰਾਊਂਡ। ਜਿਹੜੇ ਸੋਸ਼ਲ ਮੀਡੀਆ ਲਾਈਫ ਆ ਹਮੇਸ਼ਾ ਜ਼ਿਆਦਾ ਸ਼ਾਈਨੀ ਲੱਗੂਗੀ, ਵਰਚੁਅਲ ਆ ਨਾ, ਤੇ ਜੋ ਕਿਉਂਕਿ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਉਹੀ ਦੇਖ ਰਹੇ ਹੋ, ਤੇ ਉਹ ਰੀਅਲ ਵਰਲਡ ਦੇ ਨਾਲੋਂ ਜਿਹੜੇ ਤੁਹਾਡੇ ਐਕਸਪੀਰੀਅੰਸ ਆ, ਤੁਹਾਡੀ ਐਕਸਪੈਕਟੇਸ਼ਨ ਆ, ਉਹ ਰੀਅਲ ਵਰਲਡ ਦੀ ਵੀ ਬਹੁਤ ਹੋ ਜਾਂਦੀ। ਸੋ ਆਮ ਤੌਰ ਦੇ ਉੱਤੇ ਬੰਦਾ ਆਪਣੀ ਰੀਅਲ ਲਾਈਫ ਦੇ ਵਿੱਚ ਵੀ ਇਹਨਾਂ ਦੁਖੀ ਹੋ ਜਾਂਦਾ ਵੀ ਮੇਰੀ ਲਾਈਫ ਉਹਨਾਂ ਦੀ ਕਿਉਂ ਨਹੀਂ ਹੈਗੀ ਜੋ ਦੂਸਰੇ ਦੀ ਸੋਸ਼ਲ ਮੀਡੀਆ। ਇੱਕ ਛੋਟੀ ਜਿਹੀ ਗੱਲ ਆ, ਪਰ ਇਹਦੇ ਨਾਲ ਲੋਕਾਂ ਦੀ ਡਿਸਟੋਰਸ਼ਨ ਹੋ ਜਾਂਦੀ ਹੈ ਪਰਸੈਪਸ਼ਨ ਨੂੰ ਲੈ ਕੇ ਵੀ ਅਸਲੀਅਤ ਐਗਜ਼ਿਸਟ ਕੀ ਕਰਦੀ ਆ। ਫਿਰ ਲੋਕੀ ਕੰਪੈਰੀਜ਼ਨ 'ਚ ਪੈ ਜਾਂਦੇ ਆ। ਆਫ ਕੋਰਸ ਡਿਸਟਰੈਕਸ਼ਨ ਤਾਂ ਹੁੰਦੀ ਆ, ਤੇ ਇੱਕ ਸੈਲਫ ਐਸਟੀਮ ਦੇ ਉੱਤੇ ਤਾਂ ਅੱਜ ਕੱਲ੍ਹ ਵੱਡਾ ਫਰਕ ਪੈਂਦਾ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਆਈਡਲਾਈਜ਼ਡ ਇੱਕ ਲਾਈਫ ਹੈਗੀ ਜਿਹੜੀ ਟਿਕਟੋਕ ਦੇ ਉੱਤੇ ਆ, ਉਹਨਾਂ ਦੀ ਲਾਈਫ ਉੱਦਾਂ ਦੀ ਨਹੀਂ ਹੈਗੀ। ਸੋ ਇਹ ਇੱਕ ਬੜੀ ਵੱਡੀ ਚੀਜ਼ ਆ ਜਿਹੜੀ ਮੈਂ ਜਿਹੜਾ ਆਰਟੀਕਲ ਹੈ ਤੁਹਾਨੂੰ ਮੈਂ ਨਾ ਸ਼ੇਅਰ ਕਰ ਦੂੰਗਾ, ਸੋਸ਼ਲ ਮੀਡੀਆ ਉੱਪਰ ਆਪਣੇ ਸ਼ੇਅਰ ਕਰ ਸਕਦੇ ਆਪਾਂ ਕਿ ਸ਼ਿਕਾਗੋ ਸਕੂਲ ਹੈਗਾ ਉਹਦੀ ਇਹ ਯੂਨੀਵਰਸਿਟੀ ਦੀ ਇੱਕ ਬਹੁਤ ਸੋਹਣਾ ਆਰਟੀਕਲ ਹੈ ਇਸ ਚੀਜ਼ ਨੂੰ ਲੈ ਕੇ, ਤੇ ਉਹ ਆਪਾਂ ਨੂੰ ਨਾ ਧਿਆਨ 'ਚ ਰੱਖਣਾ ਪੈਣਾ ਕਿਉਂਕਿ ਅਗੇਨ ਆਪਾਂ ਗੱਲ ਕਰਦੇ ਕੋਗਨੇਟਿਵ ਐਬਿਲਿਟੀ, ਬੰਦੇ ਦੀ ਸੋਚਣ ਸਮਝਣ ਦੀ, ਯੂਨੀਕ ਸੋਚਣ ਸਮਝਣ ਦੀ ਤੇ ਪਲਾਨ ਕਰਨ ਦੀ ਜਿਹੜੀ ਸਮਰੱਥਾ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਹਿੱਟ ਕਰਦਾ। ਫਿਰ ਉਹਦੇ ਨਾਲ ਪਿਛ ਲੱਗ ਲੋਕੀ ਜਿਹੜੇ ਉਹ ਬਹੁਤ ਬਣਦੇ ਜਿਹੜੇ ਬਹੁਤ ਸੋਸ਼ਲ ਮੀਡੀਆ ਵਰਤਦੇ ਆ। ਇਹ ਚੀਜ਼ ਅਸੀਂ ਫੈਕਟ ਵੀ ਦੇਖਿਆ ਤੇ ਰਿਸਰਚ ਵਿੱਚ ਵੀ ਬਾਅਦ ਆਇਆ, ਤੇ ਰੀਅਲ ਵਰਲਡ ਰਿਲੇਸ਼ਨਸ਼ਿਪ ਵੱਲ ਜ਼ਿਆਦਾ ਧਿਆਨ ਦਿਓ ਤੇ ਵਰਚੁਅਲ ਰਿਲੇਸ਼ਨਸ਼ਿਪ ਤੋਂ ਆਪਣੇ ਆਪ ਨੂੰ ਕੱਟ ਆਫ ਕਰੋ। ਜੀ ਮੈਂ ਇੱਕ ਵਾਰੀ ਫਿਰ ਇਹ ਟਰਮ ਯੂਬੀਕੁਇਟਸ ਅਸਿਮੀਲੇਸ਼ਨ ਉਹਦੀ ਗੱਲ ਕਰਦਾ ਜਾਂਦਾ, ਫਿਰ ਖ਼ਤਮ ਕਰਦਾ ਆ ਵੀ ਬਗੈਰ ਸੋਚੇ ਸਮਝੇ ਆਪਾਂ ਇਨਫੋਰਮੇਸ਼ਨ, ਆਈਡੀਆਜ਼, ਕਲਚਰ, ਨੋਰਮਸ ਦੀ ਜਦੋਂ ਲਗਾਤਾਰ ਉਸ ਨੂੰ ਅਬਜ਼ੋਰਵ ਕਰੀ ਜਾਂਦੇ ਆ ਤਾਂ ਉਹ ਤੁਹਾਡੇ 'ਤੇ ਕਾਫੀ ਜ਼ਿਆਦਾ ਇੰਪੈਕਟ ਬੈਡ ਜਿਹੜਾ ਉਹ ਪਾ ਸਕਦਾ। ਸੋ ਆਪਾਂ ਨੂੰ ਥੋੜ੍ਹਾ ਜਿਹਾ ਡੀਟੈਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੋਣ ਦੀ ਜ਼ਰੂਰਤ ਆ। ਹਰਵਿੰਦਰ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।